भाई सुपरमैन से इन्नी स्पीड ना उड़े सलवार थल्ले ही रह गई ਭਾਜੀ ਬਾਕੀ ਉਹ ਆਪਣੇ ਫਲ ਨੇ ਜਿਹੜਾ ਮੂੰਹ ਸਾਫ਼ ਕਰਨਾ ਸੀ ਆਪਣਾ ਸੁਪਰਮੈਨ ਸੀ ਤੇ ਆਕਾਬ ਉੱਡਣ ਡਿਆ ਤੇ ਕਹਿੰਦਾ ਉਹ ਉਸਤਾਦ ਹੋਣੀ ਜਾ सुपरमैन से जहाज की बारी खड़का के आंदा एक काल करवा देना अस्सलाम वालेकुम नाज़रीन टी टाइम में खुश हाँ मैं बड़ा क्रिटिसाइज होया पिछले दिनों ਤੁਹਾਨੂੰ ਪਤਾ ਹੀ ਨਹੀਂ ਕਿਦਾਂ ਕਿ ਜਦੋਂ ਇੱਥੇ ਬੈਠੇ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਬੰਦਾ ਆਇਆ ਸੀ ਤੇ ਆਪਾਂ ਉਹਦੀ ਬਹੁਤ ਕੀਤੀ ਸੀ ਕਿ ਯਾਰ ਮੈਨੂੰ ਨਹੀਂ ਚੰਗਾ ਲੱਗਦਾ ਤੇ ਇਹ ਉਹ ਫਲਾਂਟਿੰਗ ਇਹ ਕਿਉਂ ਪ੍ਰੋਗਰਾਮਾਂ 'ਚ ਆ ਗਿਆ ਮਿਊਜ਼ਿਕ ਨਾਲ ਮਜ਼ਾਕ ਹੋ ਗਿਆ ਤੇ ਕੁਝ ਦਿਨ ਬਾਅਦ ਮੈਂ ਆਪ ਹੀ ਉੱਥੇ ਪ੍ਰੋਗਰਾਮ ਕਰ ਰਿਹਾ ਆਪਾਂ ਹੀ ਕਰ ਰਹੇ ਠੀਕ ਉਹ ਵਿੱਚ ਮੈਂ ਬਹੁਤ ਸਾਰਾ ਕਿਹਾ ਲੇਕਿਨ ਸਾਜੂ ਲੋਕਾਂ ਨੇ ਇੱਕ ਮੈਂ ਦੇਖਿਆ ਮੌਲਵੀ ਸਾਹਿਬ ਨਹਾਇਤ शरीफ आदमी मौलवी साहब कल ही कैमरा ला के बैठे ने ते वो कह रहे नहीं अस्सलाम वालेकुम नादरीन इस शख्स को आप जानते होंगे ते मेरी तस्वीर आ गई थे इस शख्स को आप जानते होंगे अच्छा है इसका प्रोग्राम मैं देखता हूँ बड़ा एंजॉय करता हूँ कुछ दिन पहले इन्होंने ऐसे किया इन्होंने कहा और खुद ही बाद में ऐसे किया हालांकि मैं दूसरे शो की कहता सी कि सर जी की कैसी मैं दसी That was my job. This, yes, 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 yes. कि मुझे आया कि भाईजान इनके साथ शो करना है मैंने कहा जी मैं नहीं करना उन्होंने कहा क्यों मैं कहा जी मैं नहीं चाहता मैं म्यूजिक ये वो उन्होंने कहा भाई ਤੁਹਾਡਾ नहीं रौला ਤੁਸੀਂ शो करना बस ਤੁਸੀਂ ਇਹਦੇ ਪੈਸੇ ਲੈਂਦੇ ਹੋ ਉਹ ਤੁਹਾਡੀ ਜੌਬ ਆ ਠੀਕ ਹੈ ਨਾ ਹਾਂ ਤੁਸੀਂ ਆਪਣੇ ਚੈਨਲ ਤੇ ਨਾ ਕਰਨਾ ਜਾਂ ਤੁਹਾਨੂੰ ਕੋਈ ਬੰਦਾ ਗੈਸਟ ਬੁਲਾਵੇ ਇਹਨਾਂ ਦੇ ਨਾਲ ਤੁਸੀਂ ਨਾ ਜਾਣਾ लेकिन ये ਤੁਹਾਨੂੰ करना पैना डिमांड आ मैं कहा जी ओके ਇਹ ਗੱਲ ਸੀ लेकिन ਉਹ ਨਹੀਂ ਸਮਝ ਆਈ ਉਹ ਨਾਲੇ ਅਸੀਂ ਆਪਣੀ ਪਸੰਦੀ ਨਾ ਪਸੰਦੀ ਆ ਇਹਦੇ ਨਾਲ ਜਿਹੜਾ ਮਜ਼ਾਕ ਹੋ ਰਿਹਾ ਉਹ ਗੱਲ ਕੀਤੀ ਸੀ ਇਹ ਥੋੜੀ ਕਿਹਾ ਸੀ ਵੀ ਅਸੀਂ ਮਤਲਬ ਸ਼ੋਅ ਵੀ ਨਹੀਂ ਕਰਨਾ ਯਾਰ ਗੱਲ ਇਹ ਨਾ ਗੱਲ ਸਹੀ ਆ ਕਿ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਕੀ ਹੋ ਗਿਆ ਚੈਨਲ ਨੂੰ ਇਹ ਉਹ ਤੇ ਉਹਨਾਂ ਦੀ ਵੀ ਹੋ ਸਕਦਾ ਇਹ ਮਜਬੂਰੀ ਹੋਵੇ ਸਹੀ ਮੁੜ ਕੇ ਮੈਂ ਵੀ ਉਸੇ ਚੈਨਲ ਤੇ ਬਹਿ ਕੇ ਕਰ ਦਿੱਤਾ ਮੈਂ ਕਿਉਂ ਕੀਤਾ ਮੈਂ ਨਾ ਕੀਤੀ ਉਹਨਾਂ ਨੇ ਕਿਹਾ ਭਾਈ ਨਹੀਂ ਤੁਹਾਡੀ ਨਾ ਨਹੀਂ ਅਸੀਂ ਕਬੂਲ ਕਰਨੀ ਤੁਸੀਂ ਕਰਨਾ ਵਾ ਇਦਾਂ ਹੀ ਹੋ ਸਕਦਾ ਉਹਨਾਂ ਨੇ ਵੀ ਕਿਹਾ ਹੋਵੇ ਤੇ ਸਹੀ ਗੱਲ ਤੇ ਗਲਤੀਆਂ ਹੋ ਜਾਂਦੀਆਂ ਮੈਂ ਕਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸ਼ੇਕਸਪੀਅਰ ਆ ਜਾਂ ਮੈਂ ਕੋਈ ਬਹੁਤ ਵੱਡਾ ਇਦਾਂ ਵਾਂ ਹਰ ਬੰਦੇ ਕੋਲ ਗਲਤੀਆਂ ਕੋਤਾਹੀਆਂ ਹੋਈਆਂ ਮੈਂ ਉਦੋਂ ਜਿਹੜਾ ਮੇਰਾ ਮੂਡ ਸੀ ਮੈਂ ਦੱਸਦਾ ਉਸ ਤੋਂ ਬਾਅਦ ਮੇਰੇ ਹੀ ਫਾਹ ਪੈ ਗਿਆ ਕੀ ਕਰ ਸਕਦੇ ਹੋ ਓਏ ਸ਼ੇਕਸਪੀਅਰ ਛੋਟੀ ਦੁਨੀਆ ਵਾ ਉਹ ਕੀ ਕੱਖ ਵੀ ਨਹੀਂ ਉਹ ਉਸਤਾਦ ਜੀ ਵੇਖੋ ਉਹਨਾਂ ਬਦਤਮੀਜ਼ੀ ਕਰ ਯਾਰ ਅੱਲਾ ਦੇ ਬੰਦੇ मैं भी शेक्सपियर का ही फर्क आ गया मैं भी शेख हाँ वो भी शेक्सपियर सी अच्छा मैं मजाक च क्या कख नहीं तो वो ना होए भां थल्ले ट्रेल नहीं कुछ नहीं डरो ना यार इतना भी ना डर के शो करो यार कुछ नहीं हुंदा यार अल्लाह दा तुसी डरा पाया यार सानू सारिਆਂ ਨੂੰ नहीं शेक्सपीयर बंदा चंगा सी ਉਹ ਨਾ ਇਹਨੇ ਏਡਾ ਅੱਛਾ ਐਕਟ ਕੀਤਾ ਉਹ ਮੈਂ ਥੱਲੇ ਕਮੈਂਟ ਪੜਦਾ ਆਂਡਿਆ ਵਾ ਉਹ ਜਿਹੜਾ ਬਾਹੂਬਲੀ ਬਣਿਆ ਤੇ ਅਸੀਂ ਸਾਰੇ ਇੰਜੋਏ ਕੀਤਾ ਔਰ ਤੁਸੀਂ ਵੀ ਸਾਰੇ ਅਸੀਂ ਕਿਹਾ ਇੱਕ ਬੰਦੇ ਨੇ ਕਮੈਂਟ ਕੀਤਾ ਕਿ ਮਿੱਠਾ ਬੋਰ ਕਰਤਾ ਹੁਣ ਮੈਨੂੰ ਉਸਤਾਦ ਜੀ ਹਾਲਾ ਉਹਨੇ ਸਾਰਾ ਐਕਟ ਮੈਨੂੰ ਮਜ਼ਾ ਆਇਆ ਮੈਨੂੰ ਕਈ ਵਾਰੀ ਕਹਿੰਦੇ ਤੇ ਮੈਂ ਕਹਿੰਦਾ ਚਲੋ ਮੈਂ ਕੀਤਾ ਸਾਰਿਆਂ ਨੂੰ ਕਹਿੰਦੇ ਨੇ ਫੈਸਲ ਨੂੰ ਵੀ ਕਈ ਕਹਿ ਦਿੰਦੇ ਨੇ ਮੈਨੂੰ ਵੀ ਸਾਰਿਆਂ ਨੂੰ ਕਹਿ ਦਿੰਦੇ ਨੇ ਉਹ ਕਹੀ ਯਾਰ ਉਹ ਪਤਾ ਕੀ ਗੱਲ ਆ ਉਹ 1 ਲੱਖ ਬੰਦੇ ਚੋਂ 2 ਬੰਦੇ ਆ ਉਹਨਾਂ ਨੂੰ ਅਸੀਂ ਡਿਸਕਸ ਕਰਨ ਲੱਗ ਪੈਨੇ ਛੱਡੋ ਪਰੇ ਯਾਰ ਇੱਕ ਸੈਕਿੰਡ ਜਿਹੜੇ ਪਿਆਰ ਕਰ ਜਦੋਂ ਬੰਦਾ ਪੁੱਛੇ ਇੱਕ ਕਮੈਂਟ ਆਇਆ ਐ ਨਹੀਂ ਸਹੀ ਸਾਨੂੰ ਕਹਿਣ ਦੀ ਲੋੜ ਨਹੀਂ ਉਹ ਆਪ ਹੀ ਅੱਲਾ ਦਾ ਬੰਦਾ ਬਾਕੀ ਕਮੈਂਟ ਪੜ੍ਹ ਲਵੇ ਸਾਰੇ ਉਹਨੂੰ ਜੇ ਇੰਨੀ ਅਕਲ ਨਹੀਂ ਹੈਗੀ ਕਿ ਬਾਕੀ ਜਿਹੜਾ 700 ਕਮੈਂਟ ਆ ਤੇ ਮੇਰਾ ਇਕੱਲਾ ਹੀ ਰਹਿਣ ਜਾਓ ਤੇ ਉਹ ਅਸੀਂ ਉਹਨੂੰ ਕੀ ਸਮਝਾ ਲੈਣਾ ਸਹੀ ਗੱਲ ਜੀ ਮੈਨੂੰ ਨਾ ਫਰੀਦ ਚ ਥੋੜੀ ਉਸਤਾਦ ਜਵੇਦ ਦੀ ਝਲਕ ਨਜ਼ਰ ਆਉਂਦੀ ਹੈ ਇਹ ਇੱਕ ਕਮੈਂਟ ਪੜ ਕੇ ਤੇ ਬਾਕੀ ਸਾਰੇ ਮਿੱਟੀ ਕਰਦੇ ਨਹੀਂ ਮੇਰੇ ਦਾਦਾ ਜੀ ਦਨਾ ਆਦਮੀ ਸੀ ਉਹ ਹਮੇਸ਼ਾ ਉਸਤਾਦ ਜੀ ਕਹਿੰਦੇ ਹੁੰਦੇ ਸੀ ਕਿ ਪਹਿਲੇ ਬੋਲੋ ਫਿਰ ਤੋਲੋ ਹਾਂ ਪਹਿਲੇ ਬੋਲੋ ਫਿਰ ਤੋਲੋ ਨਹੀਂ ਉਸਤਾਦ ਜੀ ਮੈਂ ਪਹਿਲੇ ਬੋਲੋ ਫਿਰ ਤੋਲੋ ਤਾਰਾ ਰੀਰਾ ਇਹ ਦਾਦਾ ਜੀ ਦਿੰਦੇ ਅੱਛਾ ਉਸਤਾਦ ਜੀ ਮੈਂ ਤਾਰਾ ਰਾਰਾ ਮੈਂ ਇੱਕ ਸ਼ਿਕਾਇਤ ਕਰਨੀ ਸੀਗੀ ਕਰ ਲਾ ਸ਼ਿਕਾਇਤ ਪਤਾ ਕੀ ਕਰਨੀ ਉਸਤਾਦ ਜੀ ਇੱਕ ਬਾਹਰਲੀ ਪਾਰਟੀ ਦਾ ਪ੍ਰੋਗਰਾਮ ਜਿਹਦੇ ਚ ਸਾਡਾ ਤਲਕ ਹੀ ਕੋਈ ਨਹੀਂ ਮੇਰਾ ਖਾਸ ਤੌਰ ਤੇ ਤਲਕ ਕੋਈ ਨਹੀਂ ਤੁਹਾਡਾ ਤਲਕ ਨਹੀਂ ਇਹਨਾਂ ਦਾ ਤਲਕ ਨਹੀਂ ਉਹ ਪ੍ਰੋਗਰਾਮ ਹੋਣ ਡਿਆ ਥੱਲੇ ਨਾ ਜ਼ਿਕਰ ਹੋਣ ਡਿਆ ਕਿ ਇਹ ਫਲਾਣਾ ਕਾਮੇਡੀਅਨ ਅੱਛਾ ਫਲਾਣਾ ਕਾਮੇਡੀਅਨ ਅੱਛਾ ਵਿੱਚ ਇੱਕ ਕਰੈਕਟਰ ਨੇ ਨਾ ਮੇਰਾ ਵੀ ਲਿਖ ਦਿੱਤਾ ਕੀ ਕਿ ਫੈਸਲ ਅੱਛਾ ਕਾਮੇਡੀਅਨ ਹੈ ਅੱਛਾ ਇੱਕ ਕਰੈਕਟਰ ਹੈ ਨਾ ਹੁਣ ਦੂਸਰਿਆਂ ਦੀ ਬਹਿਸ ਹੋਣ ਡਈ ਕਿੱਥੋਂ ਦੂਸਰਾ ਸ਼ਕਲ ਉਹਨੇ ਵੇਖੀ ਹੈ ਉਹਨੂੰ ਘਰ ਲੈ ਜਾ ਉਹ ਕਹਿੰਦਾ ਆਪਣੀ ਮਾਂ ਦੇ ਘਰ ਜਾਵੇ ਫਲਾਣੀ ਦੇ ਘਰ ਜਾਵੇ ਉਸਤਾਦ ਜੀ ਵਿੱਚ ਮੇਰਾ ਕੀ ਕਸੂਰ ਹੈ ਤੁਸੀਂ ਨਾ ਉਹਦੀ ਟੈਨਸ਼ਨ ਲਓ ਕੋਈ ਗੱਲ ਨਹੀਂ ਯਾਰ ਮੇਰਾ ਕੀ ਕਸੂਰ ਉਸਤਾਦ ਜੀ ਉਹ ਆਪਸ ਦੇ ਵਿੱਚ
ਕਰਨ ਦੇ ਨੇ ਤੇ ਮੈਨੂੰ ਕਿਉਂ ਗਾਲਾਂ ਕੱਢਣ ਦੇ ਨੇ ਵਿੱਚ? ਛੱਡੋ ਪਰੇ, ਬੱਚਿਆਂ ਦਾ ਖਿਆਲ ਕਰੋ ਤੁਸੀਂ। ਆਹੋ ਮੈਂ ਕਰਨਾ ਮਿੱਟੀ ਕਰਦੇ ਬਈ ਕਰ ਦੇਣਾ ਇਹ ਜਿਹੜਾ ਨਾ ਕਿ ਤੇਰਾ ਕੀ ਕਸੂਰ ਆ, ਆਹੋ। ਇਹ ਜਦੋਂ ਦੀ ਦੁਨੀਆ ਬਣੀ ਨਾ, ਇਹ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ। ਹਾਂਜੀ, ਇਹ ਚੱਲੇ ਆ ਰਿਹਾ ਛੱਡ ਦੇ। ਐਵੇਂ ਕ੍ਰਿਟਿਸਾਈਜ਼ ਹੋਇਆ ਕਰੋ ਅੱਲਾਹ ਖੈਰ। ਮੇਰੇ ਕ੍ਰਿਟਿਸਾਈਜ਼ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਤੇਰੇ ਦਾਦਾ ਜੀ ਬਹੁਤ ਕੁਝ ਕਹਿੰਦੇ ਸੀ ਫਰੀਦ। ਨੀਅਤ ਅੱਛਾ ਜੀ, ਰੱਖੋ ਚੁਗਤ ਸ਼ੁਗਤ ਕਰੋ ਯਾਰ। ਕਾਲੂ ਨੂੰ ਦੱਸਿਆ ਕਿ ਅਸੀਂ ਜਾ ਰਹੇ ਹਾਂ ਕਿੱਥੇ ਸਾਜ ਜੀ? ਵੈਸੇ ਤੁਸੀਂ ਆਊਟਡੋਰ ਵੀ ਕਰਦੇ, ਮੈਨੂੰ ਲੈ ਕੇ ਨਹੀਂ ਆਉਂਦੇ ਮੈਂ। ਆਊਟਡੋਰ। ਹਾਂਜੀ ਬੇਟਾ ਤੂੰ ਆਉਣਾ ਹੀ ਹੁਣ ਸ਼ਾਮ ਨੂੰ 7 ਵਜੇ। ਅਸੀਂ ਉਸਤਾਦ ਜੀ ਹੁਣ ਵੱਡੇ ਦਿਨ ਹੋ ਗਏ, ਛੁੱਟੀ ਇਤਵਾਰ ਦੀ, ਕਿਸੇ ਨੂੰ ਦੱਸਿਆ ਕਰੋ। ਵੱਡੀਆਂ ਰਾਤਾਂ ਹੋ ਗਈਆਂ, ਸ਼ਾਮ ਛੇਤੀ 5 ਵਜੇ ਤੋਂ ਬਾਅਦ ਸ਼ਾਮ ਬੇਟਾ ਅਸੀਂ ਸਵੇਰ 12 ਵਜੇ ਨਿਕਲਦੇ ਹਾਂ, ਸ਼ਾਮ ਨੂੰ 7 ਵਜੇ ਘਰ ਆਉਣੇ। ਮੈਂ ਤੁਹਾਨੂੰ ਕਿਹਾ ਜੀ ਮੈਂ 6 ਤੋਂ ਕਰ ਲੈਣਾ। ਮੇਰਾ ਕੈਰੀਅਰ ਤਬਾਹ ਕਰਨ ਦੇ ਤੁਸੀਂ ਰਲ ਕੇ ਸਾਰੇ। ਲੈ ਨਹੀਂ ਦੇਖਣਾ, ਮੇਰੀ ਗੱਲ ਸੁਣ, ਤੂੰ ਸਾਰੀ ਦਿਹਾੜੀ ਕੰਮ ਕਰਦਾ, 7 ਵਜੇ ਤੋਂ ਆਉਣਾ, 6 ਵਜੇ 5-6 ਵਜੇ 7 ਵਜੇ 6 ਵਜੇ 5:30 ਆਉਣਾ ਨਾ। ਅਸੀਂ ਸਵੇਰ 12 ਵਜੇ ਆਊਟਡੋਰ ਕਰਨੇ, ਅਸੀਂ ਕਿੱਥੋਂ ਜਾਈਏ ਤੈਨੂੰ ਲੈ ਕੇ? ਤੁਸੀਂ ਉੱਥੋਂ ਲੰਘੇ ਮੈਨੂੰ ਘਰ, ਮੈਂ ਤੁਹਾਨੂੰ ਟੱਜ। ਉਹ ਤੂੰ ਹੈ ਨਹੀਂ ਸੀ, ਤੂੰ ਕੰਮ ਤੇ ਨਹੀਂ ਜਾਂਦਾ। ਸਾਜ ਮੈਂ ਕਿਹਾ ਮੈਂ 6 ਤੋਂ ਕਰ ਲੂੰਗਾ। ਆਵਾਜ਼ ਵਾਲੀ ਸਾਜ ਆਵਾਜ਼ ਯਾਰ ਮੈਨੂੰ ਸਮਝ ਨਹੀਂ ਆਉਂਦੀ, ਇਹ ਪਾਗਲ ਹੈ। ਓਏ ਉਹ ਕਹਿਣ ਡਿਆ ਹੈਗਾ ਕਿ ਤੁਸੀਂ ਜਦੋਂ ਪ੍ਰੋਗਰਾਮ ਨੈਕਸਟ ਬਣੇ ਨਾ ਹਾਂਜੀ। ਮੈਨੂੰ ਦੱਸ ਦੇਣਾ, ਮੈਂ ਛੁੱਟੀ ਕਰ ਲਿਆ ਕਰਾਂਗਾ। ਏਦਾਂ ਪੂਰੀ ਬਕਵਾਸ ਕਰ ਹਾਂਜੀ, ਕਿ ਸਾਜੀ ਅੱਗੇ ਤੋਂ ਤੁਸੀਂ ਜਦੋਂ ਜਾਣਾ ਨਾ, ਮੈਨੂੰ ਦੱਸਣਾ, ਮੈਂ ਆਪਣੀ ਸ਼ਿਫਟ ਰਾਤ ਦੀ ਕਰ ਲਿਆ ਕਰਾਂਗਾ। ਥੈਂਕ ਯੂ ਫੈਸਲ ਭਾਈ। ਹਾਂ ਏਦਾਂ ਕਹਿ ਦੇ। 6-2 ਵਾਲੇ ਕਹੀ ਜਨਾ 6 ਤੋਂ 2 ਉਹ ਯਾਰ 6 ਵਜੇ ਜਾ ਕੇ 12 ਵਜੇ ਆ ਜਾਣਾ। ਓਕੇ। ਰਾਤ ਦੀ ਡਿਊਟੀ ਕਹਿੰਦਾ ਮੈਂ ਕਰ ਲਿਆ ਰਾਤ ਕਰਾਂ। ਦੀ ਡਿਊਟੀ ਕਹਿੰਦਾ ਕਰ ਲਿਆ ਕਰਾਂਗਾ। ਨਹੀਂ ਇਹ ਨਹੀਂ ਸਾਨੂੰ ਬਾਰੇ ਕੱਲ ਨੂੰ ਉਹਦੇ ਘਰ ਦੇ ਕਹਿਣਗੇ ਮੁੰਡਾ ਪੱਟ ਕੇ ਰੱਖਦਾ। ਇਹ ਦੱਸਿਆ ਨਾ ਤੁਸੀਂ ਮੈਨੂੰ, ਕੀ ਕਹਿਣ ਲੱਗੇ ਦੱਸਿਓ। ਭਾਜੀ ਇਹ ਇੰਨਾ ਸੌਂਦਾ ਵਾ, ਇੱਕ ਖਾਬ ਹੀ ਨੂੰ 2 ਦਫਾ ਆ ਗਿਆ। ਅੱਛਾ ਜਿਵੇਂ ਵੇਖੀ ਫਿਲਮ ਦੁਬਾਰਾ ਵੇਖ ਲਈ। ਰਿਪੀਟ ਤੇ ਚੱਲ ਰਿਹਾ। ਅੱਛਾ ਇਹ ਐਸਾ ਬੇਵਕੂਫ ਆ, ਇਹਨੇ ਇੱਕੋ ਹੀ ਖਾਬ ਫੇਵਰਟ ਕੀਤਾ, ਜਦੋਂ ਨਾਲ ਜੰਮਿਆ ਉਹ ਦਿਖੀ ਜਾ ਰਿਹਾ ਇੱਕੋ ਹੀ। ਇਹਨੂੰ ਦੂਜਾ ਖਾਬ ਹੀ ਨਹੀਂ ਹੁੰਦਾ। ਕਹਿੰਦਾ ਯਾਰ ਮੈਨੂੰ ਸਮਝ ਨਾ ਆਹੋ ਅੱਛਾ ਇਹਦੇ ਖਾਬ ਦੇ ਸੀਜ਼ਨ ਚੱਲਦੇ ਆ। ਆਹੋ। ਇਹ ਵੀ ਇੰਨੇ ਖਾਬ ਦੇਖਦਾ ਸਾਜ ਜੀ, ਬੜੇ ਖਾਬ ਸਟੇਟਸ ਤੇ ਲਾਏ WhatsApp ਤੇ। ਲੋਕੀ ਬੜਾ ਇੰਨਾ ਸੌਂਦਾ ਵਾ ਉਸਤਾਦ ਜੀ, ਇੰਨਾ ਸੌਂਦਾ ਵਾ, ਬੈੱਡ ਤੇ ਛਪਿਆ ਪਿਆ। ਇਹ ਉੱਠ ਕੇ ਚੱਲ ਜਾਂਦਾ, ਫੇਰ ਵੀ ਲੱਗਾ ਉਹ ਸੁੱਤਾ ਹੀ ਆ। ਬੈੱਡ ਤੇ ਪ੍ਰਿੰਟ ਹੋ ਗਿਆ। ਦੂਸਰੀ ਤਾਂ ਉਹ ਮੰਜੀ ਤੇ ਸੁੱਤਾ ਤੇ ਉਹ ਜ਼ਮੀਨ ਨਾਲ ਲੱਗਣ ਤੇ ਉੱਠਦਾ ਹੀ ਨਹੀਂ ਮੈਂ। ਆਹੋ ਕਈ ਮੰਜੀਆਂ ਉਸਤਾਦ ਜੀ ਪੈਂਦ ਕੱਸਣ ਵਾਲਾ ਕੰਮ ਕੈਸਾ। ਮੇਰੇ ਵੀਰੇ ਨੇ ਬਹੁਤ ਪੈਂਦਾ ਕੱਸੀ ਆਪਣੀ ਅੰਮੀ ਦੀ ਮੰਜੀ ਦੀ। ਮੈਂ ਅਸੀਂ ਪੈਂਦ ਕੱਸਦਾ ਸੀ ਕਿ ਉਸਤਾਦ ਜੀ ਜਿਹੜਾ ਉੱਤੇ ਲੰਮੇ ਪੈਂਦਾ ਸੀ ਨਾ, ਪੈਂਦਾ ਉਹ ਕਹਿੰਦਾ ਯਾਰ ਇੰਜ ਲੱਗਦਾ ਬੈੱਡ ਆ। ਇਸ ਕਿਸਮ ਦੀ ਮੈਂ ਤਣੀ ਪਾ ਕੇ ਹੱਥ ਮੇਰੇ ਛਿੱਲੇ ਜਾਂਦੇ ਸੀ। ਹਾਂਜੀ ਉਹ ਬੜਾ ਲੇਕਿਨ ਹਾਂ ਮਰਦ ਨਹੀਂ ਉਸਤਾਦ ਜੀ ਪੈਂਦ ਕੱਸ ਸਕਦਾ। ਕਿਉਂ ਜੀ? ਨਹੀਂ ਉਸਤਾਦ ਜੀ ਪੜ ਲਾਂਗੇ ਤੇ ਉਹ ਜਾ ਪੈਂਦ ਕੱਸਦਾ ਹੀ ਮਰਦਾ। ਨਹੀਂ ਉਸਤਾਦ ਜੀ, ਉਹ ਨਹੀਂ ਯਾਰ, ਔਰਤ ਵਿਚਾਰੀ ਕਿਤੇ ਨਾ ਜ਼ੋਰ ਲਾ ਕੇ ਚੰਗਾ ਭਲਾ ਕੰਮ। ਮੈਂ ਪੜਿਆ ਸੀ ਉਹਦਾ ਬੜਾ ਟ੍ਰਿਕ ਆ। ਪੈਂਦ ਕੱਸਣਾ ਵੀ ਐਵੇਂ ਕੰਮ ਨਹੀਂ। ਹਾਂਜੀ ਇੱਕ ਵਾਰੀ ਇੰਜ ਤੇ ਫਿਰ ਇੱਕ ਵਾਰੀ ਥੱਲੇ ਹਾਂਜੀ ਉਹ ਆਪਣਾ ਹਰ ਬੰਦੇ ਨੇ ਆਪਣਾ ਹਿਸਾਬ ਲਾ ਜਾਂਦਾ। ਉਸ ਤੋਂ ਬਾਅਦ ਫੜ ਕੇ ਨਾਲ ਦੀ ਨੂੰ ਐ ਕਰਕੇ ਆ। ਅੱਛਾ ਫਿਰ ਇੱਕ ਵਾਰੀ ਕਰਕੇ ਫਿਰ ਪਾਵੇ ਦੇ ਨਾਲ ਐ ਲਵੇੜ ਦੇਣੀ, ਲਵੇੜ ਕੇ ਦੁਬਾਰਾ ਫੇਰ ਆਉਣਾ, ਤੀਜੀ ਵਾਰੀ ਫੇਰ ਆਉਣਾ, ਫੇਰ ਐ ਬੰਨਣਾ ਤੇ ਐ ਮੰਜੀ। ਇਹ ਜਿਹੜੀ ਇਹ ਗੱਲ ਕਰ ਰਿਹਾ ਵੀ ਕਿਸੇ ਹੱਦ ਤੱਕ ਲੋਕਾਂ ਦੀ ਮਿੱਥ ਬਣੀ ਆ ਕਿ ਜਿਹੜੇ ਬੰਦੇ ਹੁੰਦੇ ਮਰਦ ਉਹ ਪੈਂਦ ਕੱਸਦੇ ਨੇ ਨਾ ਤੇ ਉਹਨਾਂ ਦੇ ਕੋਈ ਨੈਸ਼ਪੁਣਾ ਹੁੰਦਾ। ਅੱਛਾ ਯਾਰ ਚਲੋ ਠੀਕ ਹੈ, ਬਿਲਕੁਲ ਠੀਕ ਹੈ। ਤੂੰ ਨਾ ਕੱਸਿਆ ਕਰ। ਹੁਣ ਕਮ ਸੇ ਕਮ ਨਾ 19 ਕਿਸਮ ਦੀ ਪੈਂਦਾਂ ਹੁੰਦੀਆਂ ਵਾ। 19 ਕਿਸਮ ਦੀਆਂ ਉਸਤਾਦ ਜੀ। ਇੱਕ ਹੁੰਦੀ ਹੈ ਸਿੱਧੀ, ਇੱਕ ਹੁੰਦੀ ਵਿੱਚ ਤਾਣਾ ਬਾਣਾ ਹੁੰਦਾ ਉਨੀ ਹੈ। ਨਾ ਗੁਣਾਈ ਬਹੁਤ ਯਾਰ ਲੰਬੀਆਂ। ਇੱਕ ਹੁੰਦੀ ਆ ਕਿ ਮੈਂ ਪੈਂਦਾ ਵਾਂ ਤੇ ਤੂੰ ਵੀ ਪੈ ਜਾ। ਨਹੀਂ ਇੱਕ ਹੁੰਦੀ ਹੈ ਜਿਹੜੀ ਉਹ ਪਲਾਸਟਿਕ ਵਾਲੀ, ਉਹ ਨਹੀਂ ਸਹੀ ਹੁੰਦੀ। ਹਾਂਜੀ ਉਹ ਹੱਥ ਸਿਲ ਨਹੀਂ ਹੱਥ ਨਹੀਂ ਚਲਦੀ, ਉਹ ਲੂਜ਼ ਹੋ ਜਾਂਦੀ, ਉਹਦੇ ਚ ਲਚਕ ਰਹਿੰਦੀ ਹੈ। ਜਿਹੜੀ ਹੁੰਦਾ ਨਾ ਰੱਸੀ ਟੈਪ ਆ ਜੀ, ਉਹ ਜਿੱਥੇ ਬਸ ਦਬਾ। ਇੱਕ ਉਹ ਵੀ ਪੈਂਦ ਹੁੰਦੀ ਨਾ ਜਿਹੜੀ ਕਹਿੰਦੇ ਆ ਕੁੱਤਾ ਪੈਂਦਾ ਵਾ ਹਨਾ। ਸਾਲੀ ਖਜੂਰ ਦਾ ਬਾਣ ਬਣਦਾ ਹੁੰਦਾ ਸੀਗਾ, ਉਹ ਬੰਦ ਹੀ ਹੋ ਗਿਆ ਵਿਚਾਰਾ। ਫਰੋਡ ਹੋਈ। ਅੱਛਾ ਯਾਰ ਸਾਜ ਜੀ ਮੈਂ ਪੁਆਇੰਟ ਕੱਸੀ ਸੀ ਇੱਕ ਵਾਰੀ ਉਧਰੋਂ ਮੰਜੀ। ਪੁਆਇੰਟ? ਹਾਂਜੀ ਇਹ ਪੁਆਇੰਟ ਦੀ ਗੱਲ ਉਹ ਬਰਾਂਦੀਆਂ ਵੀ ਕਹਿੰਦੇ ਸਾਜ ਜੀ ਉਹਨੂੰ। ਓਏ ਪੈਂਦੀਆਂ ਇਹਨੇ ਪੈਂਦ ਕੱਸੀ ਤੇ ਬੰਜੀ ਵਿੱਚ ਟੁੱਟ ਗਈ, ਉਹ ਫਲਿੱਪ ਵਾਲੀ ਬਣ ਗਈ। ਇਹ ਜਾਨ ਨਾ ਕੱਸੀ। ਪੈਂਦ ਕੱਸੀ ਨੇ ਉਹ ਭਾਈ ਪਰਲੇ ਪਾਵੇ ਵੀ ਅੱਧ ਚ ਆ ਉਹ ਪਰਲੇ ਛੋਟੇ ਜੇ ਬਾਹਰ ਉਹ ਦੂਰੋਂ ਇਦਾਂ ਲੱਗੇ ਰੇੜੀ ਖੜੀ। ਅੱਛਾ ਨਹੀਂ ਇੰਨੀ ਪੈਨ ਕੱਸੀ ਸਾਰੀ ਮੰਜੀ ਇੰਨੀ ਕਿੱਥੇ ਇਕੱਠੀ ਹੋ ਗਈ। ਮੋਟਰ ਰੱਖ ਤੋੜ ਸਹੀ ਗੱਲ ਹੈ। ਪੀੜੀ ਬਣ ਗਈ। ਉਹ ਭਾਵੇਂ ਸਾਰੇ ਪਿੱਛੇ ਆ ਗਏ, ਅੱਗੋਂ ਸਿਰਫ 2 ਬਾਈਆਂ ਰਹਿ ਗਈਆਂ, ਉਹ ਤੇ ਇਹਨਾਂ ਨੇ ਗੋਤਾ ਜੋ ਲਿਆ ਫਿਰ। ਇੰਨੀ ਖਿੱਚ ਕੇ ਇਹਨੇ ਪੈਂਦ ਕੱਸੀ, ਉਹ ਇੰਜ ਲੱਗੇ ਬੱਕਰੀ ਸਟੂਲ ਤੇ ਖੜੀ। ਕਾਜੀ ਇਹਨੇ ਪੈਂਦ ਖਿੱਚੀ, ਇਹਨੇ ਐ ਪੈਂਦ ਇਹਨੇ ਖਿੱਚੀ, ਇਹਦੇ ਥੋੜੀ ਰੱਸੀ ਛੁੱਟੀ ਮੰਜੀ ਥੋੜੀ ਜਿਹੀ ਉੱਡ ਕੇ ਨਿਕਲ। ਇਹਦਾ ਬੂ ਸੁੱਤੇ ਉਸ ਕੁੱਤੇ ਸੁੱਤਾ ਪਿਆ ਸੀ ਤੇ ਪੈਂਦ ਖਿੱਚੀ ਜਾਂਦੇ, ਉਹਦਾ ਬੂ ਕੋਡੂ ਹੀ ਹੋ ਗਿਆ ਵਿਚਾਰਾ। ਉਹ ਕਿਆ ਆਪੇ ਨੇ ਲੰਮੇ ਪਿਆ ਹੀ ਪੈਰ ਖਿੱਚੀ ਯਾਰ, ਉਹਦੀ ਚਲਵਾਰ ਵੀ ਨਾਲ ਲਾ ਕੇ ਉਹ ਇੱਥੇ ਬੜਾ ਇੰਨੀ ਕਸਤੀ ਆਪਣੇ ਅੱਬੇ ਦੀ ਮੰਜੀ, ਉਹ ਮੰਜੀ ਤੇ ਹੱਸਣ ਦੇ ਆ ਤੇ ਉਬੜਨ ਦੇ ਆ। ਕਾਜੀ ਨੇ ਇੰਨੀ ਪੈਂਦ ਕੱਸੀ
ਇੱਕ ਲੱਤ ਛੋਟੀ ਵੱਡੀ ਹੋ ਗਈ ਇਹਨੇ ਇੰਨੀ ਪੈਂਟ ਕੱਸੀ ਦਰਮਿਆਨ ਚੋਂ ਮੰਜੀ ਐਂ ਉੱਤੇ ਨੂੰ ਹੋ ਗਈ ਐ ਜੰਪ ਮਾਰ ਕੇ ਯੂ ਕੈਪ ਮੁੜ ਕੇ ਨੇ ਢਿੱਲੀ ਕੀਤੀ ਥੋੜੀ। ਨਹੀਂ ਇੰਨਾ ਸੌਂਦਾ ਸੀ ਤੇ ਵਿਆਹ ਵਾਲੇ ਦਿਨ ਨੂੰ ਫੜ ਕੇ ਲੈ ਕੇ ਜਾਂਦੇ ਸਾਰੇ ਯਾਰ ਦੋਸਤ ਨਿਕਲ ਯਾਰ ਨੀਂਦ ਜੀ ਉੱਥੇ ਆਇਆ ਆਹੋ ਉਹ ਤੇ ਐਂ ਕਹਿੰਦੇ ਦੇਖ ਕੇ ਸਹੀ। ਹਾਂਜੀ ਇਹਨਾਂ ਦੀ ਬੱਤੀ ਬੰਦ ਹੋ ਗਈ ਕਾਲੂ ਦੀ ਤੇ ਐਵੇਂ ਕਹੀ ਜਾਂਦਾ ਇਹ ਦੁਸ਼ਮਣ ਦਾ ਪਲਾਨ ਆ ਸਿੱਧੇ ਹੋ ਜਾਂਦਾ ਟੇਬਲਾਂ ਥੱਲੇ ਨੂੰ ਆਹੋ ਰਾਤ ਦੇ ਟਾਈਮ ਵੀ ਬੱਤੀ ਗਈ ਇਹਨਾਂ ਦੀ ਤੇ ਦਿਲ 'ਚ ਸੋਚਣ ਨਾਲ ਲੱਗਦਾ ਮੀਟਰ ਘਟਿਆ ਗਿਆ ਉਹ ਦਿਨੇ ਆਂਦੀ ਮਸ਼ੂਕੇ ਦੀ ਕਹਿੰਦੀ ਗ੍ਰਿਲ ਮੱਛੀ ਲੈ ਗਿਆ ਤੇ ਗ੍ਰਿਲ ਮਸ਼ੀਨ ਨਾਲ ਮੱਛੀ ਬਣ ਕੇ ਉਹਦੇ ਅੱਗੇ ਫਿਰਨ ਦਿਆ ਉਹ ਡਰਿਲ ਮਸ਼ੀਨ ਹੁੰਦੀ ਮਾਮਾ। ਕੀ ਹੋ ਗਿਆ ਯਾਰ ਤੈਨੂੰ? ਅੱਛਾ ਬਣੀ ਨਹੀਂ ਉਹ ਬਸ ਵਾਲ ਸਾਜੀ ਵਾਲ ਕੋਈ ਕੁਲਫੇ ਵਾਲੇ ਉਹ ਨਹੀਂ ਰੇੜੀ ਲੈ ਕੇ ਫਿਰ ਦੇਣਗੇ ਅੱਗੇ ਤੇਰੇ ਬਣੇ ਹੁੰਦੇ ਉਹਦੇ ਵਿੱਚ ਫਿਰ ਮਸ਼ੂਕ ਦਾ ਨਾਮ ਲੈ ਕੇ ਭੱਜਿਆ ਉਹ ਯਾਰ ਉਹਨਾਂ ਦਾ ਮੋਨੋਗ੍ਰਾਮ ਆ ਕੀ ਹੋ ਗਿਆ ਉਹ ਮਾਰ ਦਾ ਲਿਆ ਹਾਂਜੀ ਉਹ ਤੀਰ ਪਾ ਕੇ ਤੇ ਐਸ ਲਿਖਿਆ ਇਹਦੇ ਹਾਏ ਇਹਨੂੰ 50 ਰੁਪਏ ਲੱਭੇ ਹੁਣ ਕੱਚਾ ਹੋਣ ਡਿਆ ਜਿੱਦਾਂ ਸੰਜੇ ਦਾ ਸਟਾਈਲ ਨਹੀਂ ਹੁੰਦਾ ਉੱਠਣ ਨਹੀਂ ਕਰਦਾ ਨਹੀਂ ਉਹ ਵੀ ਆਇਆ ਉਹ ਵਾਲ ਸਾਰੇ ਦੀ ਜਿਹੜੀ ਲੱਗੀ ਤੈਨੂੰ ਕਹਿੰਦਾ ਮੇਰੇ ਵਾਲ ਸੇ ਮੋਹਤਰਮ ਵਾਲ ਸੇ ਮੋਹਤਰਮ। ਆਹ ਆਪਣੀ ਸੱਸ ਨੂੰ ਫੋਨ ਕਰ ਕਹਿੰਦੇ ਆ ਉਹ ਗਰੁੱਪ ਚ ਆ ਜ਼ਰਾ ਬੜੀ ਆਮਦ ਹੁੰਦੀ ਯਾਰ ਬਸ WhatsApp ਜੁਗਤਾਂ ਵਿੱਚ ਤੇਰਾ ਤਦੀ ਵਿਆਹ ਨਹੀਂ ਹੁੰਦੇ ਬੇਟਾ ਤੇਰੇ ਤਦੀ ਹਾਮੀ ਕੋਈ ਨਹੀਂ ਭਰਦਾ ਤੇਰੇ ਵਿਆਹ ਇਹ ਗੁਸਤਾਖ ਸੱਸ ਕਾਲੂ ਨੇ ਇੰਨਾ 8171 ਤੇ ਆਪਣਾ ਆਈਡੀ ਕਾਰਡ ਨੰਬਰ ਸੁੱਟਿਆ ਉਹ ਨਾਦਰ ਵਾਲੇ ਆਣ ਕੇ ਕਾਰਡ ਖੋਲ ਲਿਆ ਕਹਿੰਦੇ ਤੈਨੂੰ ਕੋਈ ਟੋਕਨ ਦਵਾਂਗੇ ਤੈਨੂੰ ਨਾਦਰ ਵਾਲੇ ਘਰ ਆ ਕੇ ਉਹਨਾਂ ਦਾ ਕਾਰਡ ਫੜ ਹੋਇਆ ਉਹਨਾਂ ਨੇ ਨਹੀਂ ਨਾਦਰ ਵਾਲੇ ਘਰ ਆ ਕੇ ਉਹਨਾਂ ਨੇ ਤਾਂ ਮੋਬਾਈਲ ਫੜ ਕੇ 8171 ਬਲੌਕ ਕਰਤਾ। ਤਾਂ ਜੀ ਮੈਨੂੰ ਇੱਕ ਮੇਲ ਆਈ ਆ ਥੱਲੇ ਮੇਲ ਤੇ ਲਿਖਿਆ ਸੀਗਾ ਪ੍ਰੋਪਰਾਈਟਰ ਟੌਮ ਕਰੂਜ਼ ਤੇ ਮੈਨੂੰ ਕੋਈ ਫਿਲਮਾਂ ਦੀ ਆਫਰ ਦੇਣ ਟੌਮ ਕਰੂਜ਼ ਸਾਹਿਬ ਨੇ ਅਗਲੇ ਮਹੀਨੇ ਮੇਰਾ ਲਾਉਣਾ ਵਾ ਤੇ ਮੈਂ ਪਹਿਲੇ ਤੁਹਾਡੇ ਨਾਲ ਮਿਲਾਉਣਾ ਵਾ ਫਿਰ ਉਸ ਤੋਂ ਬਾਅਦ ਸਾਰੀ ਟੀਮ ਨਾਲ ਮਿਲਾਉਣਾ ਫਿਲਮ ਦੇ ਵਿੱਚ ਦੱਸਦੇ ਭਾਈ ਦਾਨਿਸ਼ ਤੂੰ ਅੱਛਾ ਮੇਰੀ ਗੱਲ ਸੁਣ ਯਾਰ ਇੱਕ ਮਿੰਟ ਹੈ ਮਿੱਠੇ ਪਤਾ ਕੀ ਯਾਰ ਨਹੀਂ ਉਹ ਕੀ ਮੈਂ ਸਮਝ ਗਿਆ ਯਾਰ ਮਿੱਠੇ ਮੇਰੀ ਗੱਲ ਸੁਣ ਖੁਦਾ ਦਾ ਵਾਸਤਾ ਯਾਰ ਕਿਸੇ ਨੇ ਮੰਨਣੀ ਗੱਲ ਤੈਨੂੰ ਕੀ ਬੈਠੇ ਬੈਠੇ ਐਵੇਂ ਸੁਝਿਆ ਚੜ ਗਿਆ ਅਸੀਂ ਅਬੀਰ ਲਾਈਆਂ ਤੇ ਪਾਗਲ ਆ ਸਾਰੇ ਅਸੀਂ ਬੈਠੇ 6 ਮਹੀਨੇ ਬਾਅਦ ਟੌਮ ਕਰੂਜ਼ ਨੇ ਮੇਰਾ ਲਾਉਣਾ ਉਹ ਖੁਦਾ ਦੀ ਕਸਮ ਹੈ ਝੂਠ ਆ ਮਤਲਬ ਤੂੰ 7 ਬੰਦੇ ਬੈਠੇ ਨੂੰ ਸਾਰਿਆਂ ਨੂੰ ਕੀ ਸਮਝਣੇ ਆ ਅਸੀਂ ਤੇਰੇ ਮਗਰ ਲੱਗ ਜਾਗੇ ਅਸੀਂ ਸਾਰੇ ਇਸ ਸਕ੍ਰਿਪਟ ਦੇ ਪਿੱਛੇ ਤੁਰ ਪਾਂਗੇ ਕਿ ਟੌਮ ਕਰੂਜ਼ ਆ ਰਿਹਾ ਇਹਦੇ ਘਰ ਅੱਛਾ ਇਹਦੇ ਘਰ ਟੌਮ ਕਰੂਜ਼ ਆਊਗਾ ਇਹਨੇ ਕਿ ਲੱਸੀ ਦਾ ਅਸੀਂ ਤਾਂ ਸ਼ੁਰੂ ਹੋ ਜਾਗੇ ਟੌਮ ਕਰੂਜ਼ ਦੇ ਘਰ ਆਇਆ ਉਹਨੇ ਬਾਹਰ ਸਾਈਕਲ ਖਿਲਾ ਰਿਹਾ ਉਹਨੇ ਅਸੀਂ ਇਸ ਪਾਸੇ ਤੁਰ ਪਾਂਗੇ ਯਾਰ ਭੋਂਡੀ ਕਾਮੇਡੀ ਜਿਹੜੀ ਹੁੰਦੀ ਯਾਰ ਮਿੱਠੇ ਯਾਰ ਤੈਨੂੰ ਹੋਇਆ ਕੀ ਆ ਇੰਨੀ ਲੋਕਾਂ ਨੇ ਤੈਨੂੰ ਇੱਕ ਤਾਂ ਮੈਨੂੰ ਇਹਨਾਂ ਲੋਕਾਂ ਦਾ ਨਾਦਰੀ ਮੈਂ ਤੁਹਾਨੂੰ ਸਹੀ ਦੱਸਾਂ ਇਹਨਾਂ ਦੀ ਬਹੁਤ ਤਾਰੀਫ ਆ 2 ਸ਼ੋਆਂ 'ਚ ਮਿੱਠੇ ਦੀ ਤਾਰੀਫ ਹੋ ਗਈ ਚੰਗੀ ਆ ਲੋ ਫੜੋ ਉਹਨੇ ਬੈਲੈਂਸ ਕਰ ਲਈ ਉਸਤਾਦ ਜੀ ਕਸਮ ਲੈ ਲਓ ਓ ਯਾਰ ਚੁੱਪ ਕਰ ਜਾ ਯਾਰ ਚੁੱਪ ਕਰ ਜਾ ਸਹੀ ਕਹਿੰਦੇ ਓ ਚੁੱਪ ਕਰ ਜਾ ਬਸ ਯਾਰ ਉਸਤਾਦ ਜੀ ਤੁਸੀਂ ਕਰੋ ਸਹੀ ਕਰੋ ਕਸਮ ਲੈ ਲਓ ਭਾਈ ਦਰਸ਼ ਨੇ ਕਿਹਾ ਸੀ ਤੇ ਟੌਮ ਕਰੂਜ਼ ਵਾਲਾ ਲਿੰਕ ਤੋਂ ਨਹੀਂ ਅਸੀਂ ਗੱਲਾਂ ਕਰਾਂਗੇ ਉਹ ਦਾਨਿਸ਼ ਮਾਮਾ ਮੂੰਹ ਨਹੀਂ ਲਾਉਂਦਾ ਭਾਈ ਦਾਨਿਸ਼ ਮੇਰਾ ਮਾਮਾ ਮਸਤਵਾ ਉਹ ਨਹੀਂ ਮੈਨੂੰ ਬੁਲਾ ਕੇ ਰਾਜੀ ਓਏ ਉਸਤਾਦ ਜੀ ਨੂੰ ਪਤਾ ਵਾ ਯਾਰ ਮੇਰਾ ਕੀ ਲੈਵਲ ਆ ਮੈਂ ਇੱਥੇ ਚਮਚੀ ਵਾਲੀ ਜੁਗਤ ਕੀਤੀ ਸੀ ਤੂੰ ਮੈਨੂੰ ਵੀ ਫਸਵਾ ਠੀਕ ਆ ਤੇ ਮੈਂ ਉਸ ਤੋਂ ਬਾਅਦ ਕੋਈ ਰਿਸਕ ਨਹੀਂ ਲਿਆ ਭਾਈ ਆਪਾਂ ਭਾਈ ਇਸੇ ਤੋਂ ਨਾ ਕਾ ਬੋਲੀਦਾ ਜਿੰਨਾ ਕਾ ਬਾਹਰ ਚੋਂ ਫਿਰ ਨਹੀਂ ਯਾਰ ਓਰੀਜਨਲ ਗੱਲ ਕਰੋ ਨਾ ਇੱਕ ਗੱਲ ਆ ਹੁਣ ਖਾਬ ਦੀ ਗੱਲ ਹੋ ਰਹੀ ਸੀ ਪਹਿਲੀ ਤਾਂ ਗੱਲ ਆ ਖਾਬ ਦੀ ਏਠੀ ਅੱਛੀ ਮੰਜੀ ਕਸਲੀ ਤੂੰ ਟੌਮ ਕਰੂਜ਼ ਵਿੱਚ ਵਾ ਲਿਆ ਯਾਰ ਇਹਦਾ ਤੁੱਕ ਕੀ ਬਣਦਾ ਇਹ ਕਿੱਧਰੋਂ ਆ ਗਿਆ ਟੌਮ ਕਰੂਜ਼ ਮਤਲਬ ਇਹਦੇ ਇਸ ਰਿਲੇਟਡ ਕੋਈ ਗੱਲ ਹੋਈ ਹੈ ਗੱਲ ਪੈਂਦਾਂ ਦੀ ਹੋ ਰਹੀ ਗੱਲ ਖਾਬ ਦੀ ਹੋ ਰਹੀ ਗੱਲ ਨੀਂਦ ਦੀ ਹੋ ਰਹੀ ਬਹੁਤਾ ਸੌਣ ਦੀ ਹੋ ਰਹੀ ਇਹ ਸਾਜੀ 1 ਮਿੰਟ ਸਾਰਿਆਂ ਰੋਕ ਕੇ ਮੋਤਬਰ ਟੈਪ ਬਣ ਕੇ ਸਾਰਿਆਂ ਰੋਕ ਕੇ 1 ਮਿੰਟ ਜੀ 1 ਮਿੰਟ ਹੈ ਜੋ ਮੈਨੂੰ ਤਾਂ ਟੌਮ ਕਰੂਜ਼ ਦਾ ਫੋਨ ਹੈ ਦੱਸ ਨਹੀਂ ਬੁਰਾ ਲੱਗਿਆ ਮੈਨੂੰ ਆਪ ਨਹੀਂ अच्छा लगा ਇਹੋ ਜਿਹਾ ਬੰਦਾ ਮਿੱਠੇ ਵਗਰਾ ਆਪਣੇ ਘਰ ਹੀ ਉੱਠ ਕੇ ਕਹੀਓ ਮੁਝੇ यहाँ कौन छोड़ गया ਯਾਰ ਦਾਨਿਸ਼ ਮੈਂ ਤੂੰ ਮੈਨੂੰ ਫਸਾਤਾ ਨਾ ਉਹੀ ਗੱਲ ਨਹੀਂ ਵੈਸੇ ਦਾਰਸ਼ ਤੋਂ ਕਿਹਾ ਹਾਂ ਬਸ ਤਾਂ ਜੀ ਕਾਲੂ ਮਰਨਾ ਚਲੋ ਯਾਰ ਅੱਛਾ ਯਾਰ ਚਲੋ ਜੋ ਵੀ ਕਿਹਾ ਯਾਰ ਜਿੰਨੇ ਵੀ ਕਿਹਾ ਅੱਛਾ ਤੈਨੂੰ ਕੁਝ ਵੀ ਕਹਦੇ ਤੂੰ ਕਹਿ ਦੇਣਾ ਲਿੰਕ ਹੀ ਤੋੜਨਾ ਸੀ ਨਹੀਂ ਲਿੰਕ ਕਾਹਦਾ ਤੋੜਨਾ ਉਹ ਤੈਨੂੰ ਕੋਈ ਵੀ ਗੱਲ ਕਰਦੇ ਪਿਓ ਤੂੰ ਕਰਦੇ ਤੂੰ ਮਸਤਾ ਤੈਨੂੰ ਨਹੀਂ ਪਤਾ ਪਿਓ ਕੀ ਕਹਿੰਦੇ ਆ ਤੈਨੂੰ ਆਹੋ ਯਾਰ ਮੈਂ ਤਾਂ ਹੁਣ ਮੇਰੇ ਜੇਨ ਚ ਆਈ ਗੱਲ ਸੱਚ ਟੌਮ ਕਰੂਜ਼ ਮੇਰੇ ਨਾਲ ਕੀ ਲੈਣ ਆ ਗਿਆ ਚੱਲ ਇਹ ਵੀ ਇਲਜ਼ਾਮ ਮੈਂ ਲੈ ਲੈਣਾ ਆਪਣੇ ਸਿਰ ਤੇ ਮਿੱਠੇ ਕੋਈ ਗੱਲ ਨਹੀਂ ਤੂੰ ਚੱਲ ਯਾਰ ਕਿਹੜੀ ਗੱਲ ਹੋਰ ਦੱਸ ਲੇਕਿਨ ਸਾਡਾ ਬੇੜਾ ਦਿਲ ਫਰਕ ਕਰਕੇ ਰੱਖ ਦਿੰਦੇ ਯਾਰ ਨਾਲ ਇੱਕ ਗੱਲ ਐਡਾ ਅੱਛਾ ਲਿੰਕ ਦਿੱਤਾ 10000 ਸੌਣ ਦੀ ਗੱਲ ਕਰ ਗੋਲੀ ਮਾਰਨ ਨੂੰ ਦਿਲ ਕੀਤਾ ਮੇਰਾ ਆਪਣੇ ਆਪ ਨੂੰ
ਤਾਜੀ ਯਾਰ ਨਾ ਟੋਲ ਅੱਛਾ ਯਾਰ ਚੁੱਪ ਕਰਕੇ ਹੁਣ ਗੱਲ ਮੁੱਕ ਲੈਣ ਦਿਓ ਤੁਸੀਂ। ਚਲੋ ਠੀਕ ਮੰਜੀ ਖਿੱਚਣ ਤੇ ਆਓ ਯਾਰ, ਸਾਊਂਡ ਤੇ ਆਓ ਯਾਰ, ਤੁਸੀਂ ਪੁਰ ਕਰਾ ਦਿਓ। ਟੌਮ ਕਰੂਜ਼ ਵੀ ਮੰਜੀ ਖਿੱਚੂਗਾ। ਤਾਜੀ ਕਾਲੂ ਦਾ ਤਾਇਆ ਫੋਤ ਹੋ ਗਿਆ ਤੇ ਇਹਨਾਂ ਨੂੰ ਕਿਤੇ ਉਹ ਅਗਰਬੱਤੀਆਂ ਨਹੀਂ ਲੱਭੀਆਂ ਤੇ ਫੁੱਲ ਝੜੀਆਂ ਹੀ ਲਾਤੀਆਂ। ਸ਼ਬਰਾਤ ਸੀ। ਏਦਾਂ ਲੱਗੇ ਤਾਇਆ ਮਰਿਆ ਨਹੀਂ, ਉਹਦਾ ਜਸ਼ਨ ਮਨਾਉਂਦੇ। ਕੋਈ ਗੱਲ ਨਹੀਂ, ਠੀਕ ਆ। ਤਾਜੀ ਆਹੋ ਲੇਕਿਨ ਗਲਤ ਗੱਲ ਹੈ ਨਾ ਉਸਤਾਦ ਜੀ, ਟੌਮ ਕਰੂਜ਼ ਦੀ। ਉਹ ਫੁੱਲ ਨਹੀਂ ਲੱਭੇ, ਉਹ ਚਪੇੜਾਂ ਸੁੱਟੀਆਂ, ਉਹ ਕਬਰਾਂ ਢੱਕਦੀਆਂ ਜਾਣ। ਸਾਜੀ ਯਾਰ ਮਿੱਠੇ ਨੇ ਵੀ ਮੇਰੇ ਤੇ ਇਲਜ਼ਾਮ ਲਾਇਆ। ਦਿਨੇ ਮੈਨੂੰ ਇਹਨੇ ਇਹ ਗੱਲ ਸੁਣਾਈ, ਕਹਿੰਦਾ ਮੈਂ ਕਰਦਾ, ਮੈਂ ਕਿਹਾ ਨਾ ਕਰੀ, ਇਹਨੇ ਵੀ ਕਰਤੀ। ਉਹ ਯਾਰ ਸੌਣ ਵਾਲੇ ਤੇ ਕਰੋ ਯਾਰ, ਇੰਨਾ ਸੌਂਦਾ ਇਹ ਕਾਲੂ ਕਿੰਨਾ ਕੁ ਸੌਂਦਾ, ਬਸ ਇਹ ਜ਼ਰਾ ਦੱਸੋ। ਇਹਦੇ ਵਿੱਚ ਉਸਤਾਦ ਜੀ ਕਿੰਨੇ ਹੀ ਪਾਰਟ ਆਉਂਦੇ ਸੌਣ ਚ। ਸੁੱਤੀ ਪੈਂਦੀ ਹੈ, ਉਸ ਤੋਂ ਬਾਅਦ ਲੰਮੇ ਪੈਂਦਾ ਹੈ, ਇਹ ਬਾਸੀ ਲੈਂਦਾ ਸੌ ਕੇ। ਚਲੋ ਕੋਈ ਇੱਕ ਉਹ ਇੰਨਾ ਸੌਂਦਾ, ਰੋਟੀ ਵੀ ਸੋ ਕੇ ਖਾਂਦਾ ਵਾ। ਇੰਝ ਕਰ ਲਓ। ਇਹ ਸੌਂਦਾ ਇੰਨਾ ਵਾ, ਇਹਨੂੰ ਸਾਰੇ ਸੌਣ ਸੀ ਨਾ ਕਹਿੰਦੇ। ਸੌਂਦਾ ਵਾ ਤੇ ਉੱਠਦਾ ਹੀ ਨਹੀਂ। ਇਹਨੂੰ ਘਰ ਦੇ ਠਾਂਦੇ ਆ ਕਿ ਉੱਠ ਪਾ, ਹੁਣ ਗਰਮੀਆਂ ਚੜ ਗਈਆਂ, ਰਜ਼ਾਈਆਂ ਨੂੰ ਧੁੱਪਾਂ ਲਵਾਉਣੀਆਂ, ਉੱਠ ਪਾ। 6 ਮਹੀਨੇ ਸੁੱਤਾ ਰਹਿੰਦਾ। ਇਹਨੂੰ ਸੁੱਤੇ ਨੂੰ ਘਰ ਦੇ ਠਾ ਕਹਿੰਦੇ, ਉੱਠ ਪੈ, ਸੌਣਾ ਕਿਦੋਂ ਹੀ, ਆਰਾਮ ਕਿਦੋਂ ਕਰਨਾ ਹੀ, ਸੌ ਕੇ ਥੱਕ ਗਿਆ, ਥੋੜਾ ਆਰਾਮ ਵੀ ਕਰ ਲਿਆ ਕਰ। ਚੌਥੀ ਦਫਾ ਉੱਠਿਆ ਤੇ ਇਹਦੇ ਘਰ ਦੇ ਇਹਨੂੰ ਕਹਿੰਦੇ ਚੱਲ ਉੱਠ ਪਿਆ, ਹੁਣ ਨਾਦਰਾ ਜਾਣਾ ਸ਼ਨਾਖਤੀ ਕਾਰਡ ਬਣਾ। ਕਿਉਂ? 5 ਸਾਲ ਸੌਂਦੇ ਆ। ਅੱਛਾ ਸੁੱਤਾ ਹੀ ਜੰਮਿਆ ਵੱਡਾ ਹੋਇਆ ਤੇ ਉਹਨੇ ਕਿਹਾ ਉੱਠ ਪਿਆ ਹੁਣ, ਇਹ ਦੀ ਗੱਲ ਸੀ। ਮੈਂ ਕਿਹਾ ਉਸਤਾਦ ਜੀ ਇਹ ਵੀ ਜੋਬ ਹੋ ਸਕਦੀ ਹੈ ਸੌਣ ਦੀ, ਕਿ ਸੌਣਾ 40,000 ਰੁਪਏ ਤਨਖਾਹ ਹੋ ਸਕਦਾ? ਮੈਨੂੰ ਰੱਖ ਲਓ। ਹੈ ਵੀ ਉਸਤਾਦ ਜੀ, ਇੱਕ ਮੈਟਰਸ ਬਣਾਉਣ ਵਾਲੀ ਕੰਪਨੀ ਹੈ, ਉਹਨਾਂ ਨੇ ਕਿਹਾ ਵਾ ਕਿ ਸੌਣ ਵਾਲੇ ਬੰਦੇ ਚਾਹੀਦੇ ਜਿਹੜੇ ਸੌ ਕੇ ਦੱਸਣ ਕਿ ਕੰਫਰਟੇਬਲ ਹੈ ਸਾਡਾ ਗੱਦਾ, ਉਹਦੀ ਸੈਲਰੀ ਹੈ। ਅੱਛਾ ਜੀ। ਅੱਛਾ ਜੀ, ਹਾਂਜੀ। ਹਾਂ ਸਹੀ ਗੱਲ। ਚੱਲ ਹਜ਼ਾਰਾਂ ਬੰਦਾ ਸੁੱਤਾ। ਭਾਜੀ ਲੈ ਗਏ ਉਹੀ ਕੰਪਨੀ ਵਾਲੇ ਘਰੋਂ ਲੈ ਕੇ, ਤੂੰ ਸੌਂ ਕੇ ਦੱਸਣਾ ਵਾ ਮੈਟਰਸ ਕਿਦਾਂ ਦਾ। 3 ਸਾਲ ਉੱਠਿਆ ਹੀ ਨਹੀਂ। ਕੰਪਨੀ ਬੰਦ ਹੋ ਗਈ, ਉਹਨਾਂ ਨੇ ਟੂਥਪੇਸਟ ਦਾ ਕੰਮ ਸ਼ੁਰੂ ਕਰ ਲਿਆ। ਉੱਤੇ ਪਿਆ ਤੇ ਉੱਥੇ ਬੈਠ ਕੇ ਉੱਠ ਕੇ ਉਹਨਾਂ ਦੇ ਘਰ ਜਾ ਕੇ ਟੂਥਪੇਸਟ ਵਾਲੀ ਫੈਕਟਰੀ 'ਚ ਕਹਿ ਰਿਹਾ ਤੁਹਾਡਾ ਮੈਟਰਸ ਹੋ ਗਿਆ। ਉਹ ਅੰਗਰੇਜ਼ ਨੇ ਬਲਬਾਂ ਦਾ ਕੰਮ ਸ਼ੁਰੂ ਕਰ ਲਿਆ ਵਿਚਾਰਾ, ਤੇ ਉੱਥੇ ਜਾ ਕੇ ਭਾਜੀ ਉਹ ਬਹੁਤ ਅੱਛਾ ਮਜ਼ਾ ਆਇਆ। ਇੰਨਾ ਸੌਂਦਾ ਸੀ ਤਾਜੀ, ਤਰਪਾਲ ਨਹੀਂ ਚੱਕਣ ਵਾਲੀ ਮਸ਼ੀਨ, ਇਹਦੀ ਅੱਖਾਂ ਤੇ ਲਾ ਕੇ ਤਾਂ ਘਰ ਦੇ ਠਾਉਂਦੇ ਆ, ਅੱਖਾਂ ਦੇ ਕੋਲ ਮਾਮਾ ਅੱਛਾ ਇਹ ਵੀ ਤਾਜੀ ਇੰਨਾ ਸੌਂਦਾ, ਇਹਦੇ ਘਰ ਦੇ ਵੈਪਰ ਨਾਲ ਗਿੱਟਾ ਲਾ ਹੁੰਦਾ। ਆ ਕਾਲੂ ਉਸਤਾਦ ਜੀ ਇੰਨਾ ਸੌਂਦਾ ਸੀ, ਘਰਦੇ ਨੇ ਕੋਈ ਜ਼ਰੂਰੀ ਕੰਮ ਕਰਾਉਣਾ ਸੀਗਾ ਤੇ ਇਹਦੀਆਂ ਪਲਕਾਂ 'ਚ ਗੱਤਾ ਦਿੱਤਾ ਹੋਇਆ ਵੀ ਅੱਖਾਂ ਬੰਦ ਨਾ ਹੋਵੇ। ਉਹ ਤੁਸੀਂ ਦੇਖਿਆ ਨਾ ਜਿਹਦੇ ਵਿੱਚ ਟੌਮ ਐਂਡ ਜੈਰੀ ਦੇ ਵਿੱਚ ਉਹ ਬਿੱਲੀ ਨੂੰ ਨੀਂਦ ਆਉਂਦੀ, ਉਹ ਇੱਥੇ ਤੀਲੀਆਂ ਰੱਖਦੀ। ਚਲੋ ਪੇਂਟਿੰਗ ਵੀ ਕਰਦੀ ਹੈ ਬੜੇ, ਉਹ ਪੇਂਟਿੰਗ ਕਰਕੇ ਇੰਜ ਕਰਕੇ। ਇਹਦੇ ਘਰ ਦੇ ਕਹਿਣ ਲੱਗੇ ਚੱਲ ਕਾਲੂ ਝੱਟ ਅੱਖ ਖੋਲ ਲੈ। ਉਸਤਾਦ ਜੀ ਇੰਨਾ ਸੌਂਦਾ ਸੀ, ਇਹਦੇ ਘਰ ਦੇ ਇਹਨਾਂ ਦੀਆਂ ਅੱਖਾਂ ਖੁੱਲਣ ਵਾਲਾ ਦਿਨ ਮਨਾਉਣ ਡਏ। ਇਹਨੇ ਵਿਆਹ ਸੀ ਇਹਦਾ, ਉਹਨਾਂ ਨੇ ਕਿਹਾ ਤੈਨੂੰ ਕਬੂਲ ਹੈ, ਇੱਕ ਵਾਰੀ ਕਬੂਲ ਕਹਿ ਕੇ ਸੌਂ ਗਿਆ ਉੱਤੇ। ਬਿੱਲ ਲਾਉਣ ਗਿਆ ਵਿਚਾਰਾ ਤੇ ਪਿਛਲੇ ਨਾਲ ਜੱਫੀ ਪਾ ਕੇ ਸੋਤਾ। ਕੀ ਲਾਉਣ ਗਿਆ? ਬਿੱਲ ਲਾਉਣ ਗਿਆ, ਜੱਫੀ ਪਾ ਕੇ ਪਿਛਲੇ ਨਾਲ ਸੌ ਗਿਆ। ਬਿੱਲ ਤਾਰਨ ਗਿਆ, ਲੈਣ 'ਚ ਲੱਗਾ। ਅੱਛਾ ਓਕੇ, ਬਿੱਲ ਤਾਰਨ ਗਿਆ। ਟੌਮ ਕਰੂਜ਼ ਵਾਲੀ ਗੱਲ ਦੇ ਤੇ ਲਾ ਮੈਂ ਨਹੀਂ ਦਿੱਤੇ ਲਾਉਂਦਾ ਤਾਂ ਕਾਲੂ ਬਾਦਸ਼ਾਹ। ਸ਼ਨਾਖਤੀ ਕਾਰਡ ਬਣਾਉਣ ਗਿਆ, ਉੱਤੇ ਨਿਸ਼ਾਨ ਲਿਖਾਇਆ ਚਿਹਰੇ पे नींद का निशान। ਇੰਨਾ ਸੌਂਦਾ ਸੀ, ਸੈਲਫੀ ਵੀ ਆਂਦੇ ਜਾਂਦੇ ਤੂੰ ਫਿਰ ਮੱਥਾ ਆਇਆ ਬਸ। ਚੰਗਾ ਭਲਾ ਸੁੱਤਾ ਸੀ, ਜਵਾਨੀ ਦੇ ਆਲਮ 'ਚ ਉੱਠ ਕੇ ਵਾਲਾਂ ਨੂੰ ਖਿਸਾਬ ਲਾਣਾ ਪਿਆ ਹੈ। ਇੰਨਾ ਸੌਂਦਾ ਸੀ, ਬਜ਼ੁਰਗੀ 'ਚ ਉੱਠਿਆ ਜਾ ਕੇ। ਯਾਰ ਇਹ ਇੰਨਾ ਸੌਂਦਾ ਸੀ, ਜਦੋਂ ਸੁੱਤਾ ਉੱਠਿਆ ਨਾ ਉਸਤਾਦ ਉੱਠਿਆ ਤੇ ਪਿਛਲੀ ਕਮੀਜ਼ ਵਾਲਾ ਪੱਲਾ ਉੱਥੇ ਹੀ ਰਹਿ ਗਿਆ ਤੇ ਆਪ ਉੱਠ ਕੇ ਉਹ ਗਲ ਕੇ ਅੱਜ ਹੀ ਇੰਨਾ ਸੌਂਦਾ ਸੀ, ਜਦੋਂ ਉੱਠਿਆ ਨਾ ਤੇ ਕਾਪ ਇੱਥੇ ਤੇ ਤੱਕ ਆਏ। ਵੱਡਾ ਹੋ ਗਿਆ, ਖਿੱਚ ਕੇ ਪੂਰੀਆਂ ਕਰ ਜੋ ਵੱਡਾ ਹੋ ਗਿਆ, ਚਲਵਾਰ ਇੰਨੀ ਨਹੀਂ ਹੋ ਗਈ। ਬੁੱਢਾ ਹੋ ਗਿਆ ਸੌ ਕੇ, ਦੰਦ ਜਿਹੜੇ ਟੁੱਟ ਕੇ ਅੰਦਰ ਲੰਘ ਗਏ। ਇਹ ਤਾਂ ਟੌਮ ਕਰੂਜ਼ ਨਾਲ ਜਾ ਰਿਹਾ ਹੋਵੇ। ਅੱਛਾ, ਇਹ ਚਾਈਨਾ ਨੇ ਇੱਕ ਸਾਜੀ ਵਾਲ ਜਿਹੜੀ ਨਾ ਉਹ ਇਜਾਦ ਕਰ ਲਈ ਕਿ ਜਿਹੜਾ ਬੰਦਾ ਉਹ ਵਾਲ ਜਾਂ ਉਹ ਪੇਪਰ ਲੈ ਕੇ ਨਾ ਸ਼ੀਸ਼ਾ ਵਰਗਾ ਉਹ ਲੈ ਕੇ ਇੰਜ ਖਲੋਵੇਗਾ ਤੇ ਉਹਦਾ ਜਿਵੇਂ ਸਿਰ ਸਿਰਫ ਨਜ਼ਰ ਆਏਗਾ, ਬਾਕੀ ਸਾਰਾ ਹਿੱਸਾ ਗਾਇਬ ਹੋ ਜਾਏਗਾ, ਪਿਛਲਾ ਮੰਜ਼ਰ ਵੀ ਨਜ਼ਰ ਆਏਗਾ। ਇਹਨਾਂ ਲਾਂਚ ਕਰ ਬਹੁਤ ਪਿਆਰਾ ਸੀ ਉਸਤਾਦ ਜੀ, ਮੈਂ ਵੇਖਿਆ ਲੋਰੋ ਮੈਂ ਲੈਣ। ਹਾਂਜੀ, ਉਹ ਗਾਇਬ ਹੋ ਜਾਂਦਾ ਬੰਦਾ। ਚਾਦਰ ਟੈਬ ਜਿਹੜੀ। ਹਾਂਜੀ ਲੋਰੋ ਮੈਂ ਲੈਣ ਲੱਗਾ ਸੀ। ਇਹ ਉਸਤਾਦ ਜੀ ਇਹ ਰੈਕੀ ਕਰਦਾ ਉਹ ਘਰ ਚਾਦਰ ਪਾ ਕੇ ਫਿਰਦਾ ਰਹਿੰਦਾ। ਉਹ ਅਜੀਬ ਜੀ ਆਈਟਮ ਹੈ। ਨਹੀਂ ਇੰਜ ਨਹੀਂ ਹੋ ਸਕਦਾ, ਉਹ ਕਰੋਮੇ ਤੇ ਸ਼ੂਟ ਕਰਦੇ ਯਾਰ, ਮੰਨ ਜਾ ਮੇਰੀ ਗੱਲ।
ਟੈਕਨੋਲੋਜੀ ਹੁੰਦੀ ਹੈ ਠੀਕ ਆ, ਲੇਕਿਨ ਜੇ ਮੈਂ ਦੇਖੀ ਹੋਵੇ ਯਾਰ ਦੇਖੀ ਨਾ ਕਰੋਮੇ ਤੇ ਸ਼ੂਟ ਕਰਦੇ, ਮੈਂ ਤੇਰਾ ਕਰ ਦਿੰਦਾ। ਉਹ ਹਕੀਕਤ ਦੇ ਵਿੱਚ ਉਸਤਾਦ ਉਹ ਜੀ ਯਾਰ ਨਹੀਂ ਹਕੀਕਤ 'ਚ ਯਾਰ ਜਾ ਮੈਂ ਪਤਾ ਲੱਕੀ ਕੀ ਲੱਕੀ ਹੈ ਰਾਣੀ ਕੀ ਹੈ, ਨਹੀਂ ਮੰਨਣ ਚਾਹੁੰਦੀ ਗੱਲ, ਲੇਕਿਨ ਇੱਕ ਗਲਾਸ ਟਾਈਪ ਪੇਪਰ ਵਾ, ਸ਼ੀਸ਼ੇ ਟਾਈਪ, ਉਹਦਾ ਧੁੰਦਲਾ ਜਿਹਾ ਮੰਜ਼ਰ, ਸਾਰਾ ਪਿਛਲਾ ਕਲੀਅਰ ਨਹੀਂ ਨਜ਼ਰ ਆਉਂਦਾ, ਧੁੰਦਲਾ ਜਿਹਾ ਮੰਜ਼ਰ ਨਜ਼ਰ ਆਉਂਦਾ, ਲੇਕਿਨ ਬੰਦੇ ਦੀ ਬਾਡੀ ਗਾਇਬ ਹੋ ਜਾਂਦੀ ਵਿੱਚੋਂ। ਚਲੋ ਹੋ ਜਾਂਦੀ ਹੈ, ਕੁਝ ਵੀ ਹੋ ਸਕਦਾ ਭਾਜੀ। ਉਹ ਤੁਸੀਂ ਲੱਕੀ ਰਾਣੀ ਸਰਕਸ ਵੇਖੀ? ਸਰਕਟਾ ਇਨਸਾਨ ਵੇਖਿਆ ਤੁਸੀਂ ਉਸਤਾਦ ਜੀ? ਸਿਰਫ ਸਿਰ ਪਿਆ ਗੱਲਾਂ ਕਰ ਰਿਹਾ। ਓਏ ਮੇਰੇ ਲੱਕੀ ਰਾਣੀ ਸਰਕਸ ਦੇ ਵਿੱਚ ਯਾਰ ਹੈਗਾ ਵਾ। ਉਹ ਥੱਲੇ ਹੁੰਦਾ ਨਾ ਆਪ, ਹਾਂਜੀ, ਆਪ ਡੱਬੇ ਥੱਲੇ। ਦੇ ਵਿੱਚੋਂ ਸਿਰ ਕੱਲਾ ਪਿਆ ਵਾ। ਉਹ ਦੋ ਧੜ ਵਾਲੀ ਬੀਬੀ ਦੀ ਇੱਕ ਹੁੰਦੀ ਹੈ, ਆਹੋ ਉਹ ਪਈ ਦੋ ਧੜ ਵਾਲੀ ਬੀਬੀ ਇੱਕ। ਉਹਨਾਂ ਨੇ ਬੜਾ ਗੇੜਾ ਕਰਾਇਆ ਉਸਤਾਦ ਜੀ, 2 ਧੜ ਵਾਲੀ ਬੀਬੀ ਆ ਹਾਂਜੀ ਤੇ ਮੇਰੇ ਨਾਲ ਗੱਲਾਂ ਕਰਨ ਦੀ, ਤੇ ਉਹਨਾਂ ਨੇ ਐਂ ਗੇੜਾ ਦਿੱਤਾ। ਹਾਂ, ਜੋ ਇੱਕ ਬੰਦਾ ਮੇਰਾ ਤਲਕ ਵਾਲਾ ਸੀ, ਮੈਂ ਪਿੱਛੋਂ ਦੀ ਜਾ ਕੇ ਵੇਖਿਆ, ਉਹ ਦੋਵੇਂ ਭੈਣਾਂ ਸੀਗੀਆਂ। ਸਹੀ ਬਿਲਕੁਲ ਸਟੇਟ। ਨਹੀਂ ਯਾਰ ਇੱਕੋ ਹੀ ਬੁੱਢੀ ਹੁੰਦੀ ਉਹ ਨਹੀਂ ਉਹ ਭਰਾਵਾ ਕਿਦੋਂ ਯਾਰ ਹੈ ਸਾਜੀ, ਉਹ ਇੱਕੋ ਹੀ ਬੀਬੀ ਵੀ ਨਹੀਂ ਹੁੰਦੀ, ਉਹ ਨਾ ਮੁਸਰਾ ਖਾਨ ਟਾਈਪ ਕਰੈਕਟਰ ਆ, ਤੇ ਉਹਨਾਂ ਨੇ ਇੱਥੇ ਕਰਕੇ ਗੱਤੇ ਜੇ ਤੇ ਮੂੰਹ ਰੱਖਿਆ ਵਾ, ਸਾਰਿਆਂ ਨੂੰ ਐ ਵੇਖੀ ਜਾਂਦਾ, ਮਿਲ ਜਾਂਦਾ ਕਿ ਹੋਰ ਭਾਜੀ ਕੀ ਹਾਲ, ਤੇ ਸਹੀ ਗੱਲਾਂ ਕਰਦਾ। ਹਾਂ ਤੇ ਉਸਤਾਦ ਜੀ ਉਹ ਸ਼ਾਮ ਨੂੰ ਉੱਠ ਕੇ ਤੇ ਫੜਿਆ ਗਿਆ ਸੀ, ਉਹ ਪਾਨ ਖਾਣ ਗਿਆ ਉੱਥੇ ਫੜਿਆ ਗਿਆ ਸੀ। ਉਸਤਾਦ ਜੀ ਅਜ਼ਦਾ ਸੱਪ ਅਸੀਂ ਵੇਖਿਆ ਇੱਕ ਪਿੰਡ ਤੇ, ਅਸੀਂ ਬੜਾ ਹੱਸੇ, ਅਜ਼ਦਾ ਤੇ ਇੰਨੀ ਮਿੱਟੀ ਚੜੀ ਟਾਕੀ ਵੀ ਨਹੀਂ ਮਾਰੀ ਅਜ਼ਦਾ ਲਿਪਟਿਆ ਪਿਆ ਤੇ ਟਾਕੀ ਵੀ ਨਹੀਂ ਮਾਰੀ ਉਸਤਾਦ ਜੀ, ਜਨਨ ਮਿੱਟੀ ਚੜੀ, ਮੈਲ ਚੜੀ ਹੋਈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੂਚੀ ਲੈ ਕੇ ਅਜ਼ਦਾ ਤੇ ਸਾਫ਼ ਕਰ ਦੇ। ਬੜਾ ਹੱਸਦਾ ਸੀ, ਬਾਕੀ ਤੇ ਇਹਨੇ ਫਨ ਕਰਦਾ, ਯਕੀਨ ਉਹਨੂੰ ਪਿੱਛੇ ਨੂੰ ਸੁੱਟਿਆ ਹੋਇਆ ਉਹਨੇ ਆਪਣੇ ਫਾਦੇ ਤੇ ਮੋਢੇ ਤੇ ਚੁੱਕਿਆ ਗਿਆ। ਉਹ ਯਾਰ ਉਹ ਬੜਾ ਭੁੱਖਾ ਰੱਖਦੇ ਆ ਯਾਰ। ਫਨ ਖਿਲਾਰ ਕੇ ਤਾਂ ਲੇਟ ਰੱਖੀ। ਇੱਥੇ ਡੇਗਣਾ ਪਵੇ, ਇੰਨਾ ਕਮਜ਼ੋਰ ਹੋ ਗਿਆ। ਸਾਜੀ ਬਾਕੀ ਉਹ ਆਪਣੇ ਫਨ ਨੇ ਜਿਹੜਾ ਮੂੰਹ ਸਾਫ਼ ਕਰਨਾ ਸੀ ਆਪਣਾ। ਉਹੀ ਤਾਂ ਉਹਦਾ ਮੂੰਹ ਹੁੰਦਾ। ਉਹਦਾ ਮੂੰਹ ਹੁੰਦਾ ਵਾ, ਲੇਕਿਨ ਤੇਰੀ ਗੱਲ ਅੱਛੀ, ਆਪਣੇ ਸਾਹਮਣੇ ਨੂੰ ਸਾਫ਼ ਕਰਨ ਲਿਆ। ਇਹਦਾ ਬੇਟ ਨੂੰ ਛੋਟੀ ਨਹੀਂ ਲਾਈ ਸੀ, ਉਦਾਂ ਉਹਦੇ ਫੰਗ ਨੂੰ ਛੋਟੀ ਲਾ ਖੜਾ ਕੀਤਾ। ਪਲੇਟ ਰੱਖਤੀ ਸੀ ਯਾਰ ਤੂੰ। ਨਹੀਂ ਯਾਰ ਜੋ ਵੀ ਚੱਲਣ ਦੇ ਕੀ ਨਹੀਂ ਯਾਰ ਕਾਲੂ ਵਾਰੀ ਤੁਸੀਂ ਇਦਾਂ ਤੂੰ ਵੀ ਵੇਚਣਾ ਸਾਰਾ ਕੁਝ ਯਾਰ। ਫਰੀਦ ਭਾਈ ਵੈਸੇ ਜੈਨੂਇਨ ਗੱਲ ਆ ਉਸਤਾਦ ਜੀ, ਸੱਪ ਦੀ ਦਹਿਸ਼ਤ ਹੁੰਦੀ ਨਾ, ਉਹਦੀ ਟਕੇ ਦੀ ਦਹਿਸ਼ਤ ਨਹੀਂ ਸੀ ਜਿਹੜਾ ਅਸੀਂ ਵੇਖਿਆ ਸੀ, ਯਕੀਨ ਮੰਨੋ। ਉਹ ਤੇ ਆਪਣੇ ਮੂੰਹ ਸ਼ੇਰ ਸੁਣਾਉਂਦੇ ਸੀ, ਮੇਰੀ ਗੁਰਬਤ ਨੇ ਅਡਾਇਆ ਮੇਰੇ ਫਨ ਕਾ। ਉਸਤਾਦ ਜੀ ਹੋਰਾ ਮੇਰੇ ਫਨ ਕਬਜ਼ਾ। ਕਹਾਂ ਕਿ ਗੈਰ ਤੇ ਫਨ ਹੈ, ਕਹਾਂ ਫਨਕਾਰ। ਹੋਰਾਂ ਸੱਪਾਂ ਦੇ ਟਿਕਣ ਲੱਗੀ ਸੀ ਨਾ, ਉਸ ਸੱਪ ਤੇ ਫੂਕ ਲੱਗੀ ਸੀ, ਜਿਹਨੇ ਉਹਨਾਂ ਨੇ ਫੂਕ ਮਾਰਨੀ, ਮਿੱਟੀ ਉੱਡੇ ਜਾਂਦੇ ਸਾਫ਼ ਹੋ ਗਈ। ਆਹ ਸੱਪ ਵਾ ਨਾ, ਸੱਪ ਹੁਣ ਮੱਝ ਜਾਂ ਕੋਈ ਹੋਰ ਜਾਨਵਰ, ਉਹ ਆਪਣਾ ਪਿੰਡਾ ਹਿਲਾ ਕੇ ਘੱਟਾ ਝਾੜ ਲੈਂਦਾ। ਉਹ ਸੱਪ ਕਿੱਦਾਂ ਹੁਣ ਝਾੜੇ, ਉਹ ਵਿਚਾਰੇ ਨੇ ਜਾਣਾ ਹੀ ਉਸੇ, ਉਹ ਪੇ ਦੇ ਉੱਤੋਂ ਟ੍ਰੈਫਿਕ ਲੰਘਦੀ ਤੇ ਉਹ ਸੱਪ ਜਿਹੜਾ ਮਿੱਟੀ ਮਿੱਟੀ ਹੋ ਕੇ ਵਿਚਾਰਾ ਬੈਠਾ ਵਾ, ਕੋਈ ਉਹਨੂੰ ਵੇਖਣ ਆ ਰਿਹਾ, ਉਹਨੂੰ ਕਹਿ ਰਿਹਾ ਭਾਜੀ ਇਹ ਗੱਲ ਸੁਣਨਾ, ਉਹ ਖਰਗੋਸ਼ ਫੜ ਕੇ ਮੇਰੇ ਮੂੰਹ 'ਚ ਦੇ ਦਿਓ। ਬੜੀ ਭੁੱਖ ਲੱਗੀ। ਕੋਲੋਂ ਨੇ ਇੱਕ ਬੱਚਾ ਨਾਨ ਟਿੱਕੀ ਖਾਂਦਾ ਲੰਗੜਾ ਤੇ ਸੱਪਾਂ ਨਿਕਲਿਆ। ਚੱਲ ਆਂਟੀ ਕੀ ਲੈ ਕੇ ਲੰਘ ਰਿਹਾ, ਤੂੰ ਸੱਪ ਦੇ ਫਨ ਚੋਂ ਪਾਣੀ ਚੋਂਦੇ ਮੂੰਹ 'ਚੋਂ। ਸੱਪ ਨੇ ਫਨ ਦੇ ਵਿੱਚ ਲਗਾਇਆ, ਰੱਬ ਨਾ ਮਾਰੇ ਸ਼ਰੀਕਾਂ ਦੇ ਵਾਸਤੇ। ਯਕੀਨ ਮੰਨੋ ਉਹਨੇ ਵਿਚਾਰੇ ਡੰਗ ਵੇਚ ਕੇ ਨਾਲ ਟਿੱਕੀ ਖਾਧੀ ਹੈ, ਲੋਹੇ ਦਾ ਵੇਚ ਕੇ। ਉਹਨੇ ਆਪਣੀ ਮੋਟਰਸਾਈਕਲ ਤੇ ਲਿਖਾਇਆ ਹੋਇਆ, ਯਾਰ ਬੰਦਿਆਂ ਵਰਗੇ। ਉਹ ਯਾਰ ਉੱਥੋਂ ਇੱਕ ਵਿਚਾਰਾ ਰੋਟੀ ਵਾਲਾ ਲੰਘਿਆ, ਉਹਦੇ ਪੈਰ ਤੇ ਲਪੇਟਿਆ ਗਿਆ ਖੁਦਾ ਦਾ। ਪੈਰੀ ਪੈ ਕੇ ਤੇ ਫਨ ਲੈ ਕਰਨਾ ਖੁਦਾ ਇੱਕ ਬੁਰਕੀ ਦੇ ਇੱਕ ਦਿਨ ਆਪਣੇ ਉਹ ਕਹਿੰਦਾ ਮੈਂ ਮਾਰਨ ਨਹੀਂ ਡਿਆ, ਮੈਂ ਸਿਰਫ ਤਰਲੇ ਕਰ ਰਿਹਾ। ਇੱਕ ਦਿਨ ਆਪਣੇ ਖੁੱਡਾ ਚ ਰੋਣ ਰਿਹਾ, ਮੈਂ ਕਿਹਾ ਸੱਪ ਬਾਦਸ਼ਾਹ ਕੀ ਹੋਇਆ? ਕਹਿੰਦਾ ਗਡੋਇਆ ਚੰਡਾ ਮਾਰ ਗਿਆ। ਸੱਪ ਨੂੰ ਉਹਨਾਂ ਨੇ ਕਿਹਾ ਤੇਰੀ ਤੇ ਦਹਿਸ਼ਤ ਬੜੀ ਹੁੰਦੀ, ਕਹਿੰਦਾ ਭਾਜੀ ਕਿਤੇ ਬੱਤਰ ਲਾਈ ਆ। ਬਹੁਤ ਮਾੜਾ ਸੱਪ ਉਸਤਾਦ ਜੀ। ਇੱਥੇ ਇੱਕ ਪਿੰਡ ਸਜਾਦਾ ਪਿੰਡ 'ਚ ਮੇਲਾ ਲੱਗਾ ਤੇ ਅਸੀਂ ਵੇਖਿਆ, ਉਹ ਤਰਸ ਆਵੇ ਯਾਰ। ਗੋ ਨਹੀਂ ਹੁੰਦੀ ਸਗੋ ਜਿਹੜੀ ਉਸਤਾਦ ਜੀ, ਉਹ ਵੀ ਵਿੱਚ ਕਿਤੇ ਨਾਲ ਡਿੱਗੀ, ਪਤਾ ਨਹੀਂ ਮਰੀ ਸੀ ਯਾਰ, ਮਰੀ ਸੀ ਨਾ। ਉਹਨਾਂ ਨੇ ਉਹ ਰੱਖੀ ਹੈ ਕਿ ਲੋਕੀ ਵੇਖਣ ਦੇ ਟਿਕਟ ਹੁਣ ਭਰਿਆ, ਲੋਕਾਂ ਨੇ ਵੇਖਣੀਆਂ ਚੀਜ਼ਾਂ ਏਦਾਂ ਹੀ ਉਸਤਾਦ ਯਾਰ। ਜਿਹੜਾ ਜਾਨਵਰ ਜਾਂ ਪਰਿੰਦਾ ਜਾਂ ਕੋਈ ਜਿਹੜਾ ਕੈਦ ਹੋ ਗਿਆ ਪਿੰਜਰੇ ਜਾ ਕੇ ਉਸਤਾਦ ਜੀ, ਉਹ ਵਿਚਾਰਾ ਮਿੱਟੀ ਹੋ ਗਿਆ। ਨਹੀਂ ਉਹਦਾ ਸੱਪ ਦਾ ਆਲਮ ਹੀ ਹੋਰ ਸੀ ਉਸਤਾਦ ਜੀ। ਫਰੀਦ ਉਹ ਦੇਖਿਆ ਸੀ ਉਸਤਾਦ ਜੀ, ਉਹਨੇ ਪਿੰਜਰਾ ਦੇਖਿਆ ਸੀ ਸ਼ੇਰ ਵਾਲਾ, ਸ਼ੇਰ ਦੀਆਂ ਹੜਵਾ ਨਿਕਲੀਆਂ, ਸ਼ੇਰ ਹੋਇਆ ਜਨਮ ਗੱਲ ਉਸਤਾਦ ਜੀ। ਹਾਂਜੀ ਤਾੜੇ ਹੀ ਬੜੇ ਮਾੜੇ ਸੀਗੇ, ਸ਼ੇਰ ਪਾਉਂਦੇ ਸ਼ੇਰ ਨੂੰ। ਸ਼ੇਰ ਆਉਂਦੇ ਜਾਂਦਿਆਂ ਨੂੰ ਕਹਿਣ ਖੈਰ ਹੋਵੇ। ਉਹ ਪਤਾ ਕੀ ਗੱਲ ਆ ਯਾਰ, ਕਿਆ ਉਹਨਾਂ ਨੇ ਉੱਥੋਂ, ਮੈਂ ਰਾਤੀ ਦੇਖ ਰਿਹਾ ਤਾਂ ਹਿਰਨ ਨੂੰ ਕਰੈਕਟਰ ਨੇ ਫੜਿਆ, ਠੀਕ ਹੈ ਨਾ, ਉਹਨੇ ਤਾਜ਼ਾ ਖੂਨ ਪੀਣਾ, ਉਹਦਾ ਉਹ ਹਾਂਜੀ ਉਹਦਾ ਮਾਸ ਬੋਟੀ ਖਾਣਾ ਸ਼ੇਰ ਨੇ, ਤੇ ਉਹ ਉਹਦੀ ਤਾਕਤ ਉਹਦੀ ਰੱਜ ਕੇ। ਇੱਥੇ ਹੁਣ ਪਤਾ ਨਹੀਂ ਕਿਹੜਾ ਇੰਜ ਵੱਡਾ ਗੋਸ਼ਤ ਇੰਜ ਕਰਕੇ ਸਿੱਟ ਦਿੰਦੇ, ਤੁਸੀਂ ਚਿੜੀਆ ਘਰ ਚਲ ਜਾਓ,
ਸਹੀ ਗੱਲ। ਡੇਲੀ ਦਾ, ਉਹ ਭਾਈ ਨਹੀਂ ਉਹ ਹਿਸਾਬ ਕਿਤਾਬ ਹੁੰਦਾ, ਉਹ ਕਿੱਥੇ ਸ਼ੇਰ ਰਹਿ ਜਾਂਦਾ ਯਾਰ। ਸਾਰੀਆਂ ਪਸਲੀਆਂ ਨਿਕਲੀਆਂ ਹੋਈਆਂ ਵਿਚਾਰੇ ਦੀਆਂ। ਆਈਏ ਕਾਲੂ ਵੀ ਲੈ ਆਇਆ ਸੀ ਭਾਈ, ਮਹੀਨੇ ਕੇ ਬਾਅਦ ਵਾਪਸ ਕਰਨ ਜਾਂਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਗੇਂਦਾ ਹੀ ਨਹੀਂ ਫੜਨ ਜਾਂਦਾ। ਗੇਂਦਾ ਨਹੀਂ ਫੜਿਆ ਜਾਂਦਾ। ਅੱਛਾ ਨਹੀਂ ਉਸਤਾਦ ਜਿਹੜਾ ਹੱਸਦਾ ਸੀ ਨਾ, ਵਾਕਿਆ ਉਹ ਟੈਲੈਂਟਡ ਸੀਗਾ। ਇੱਕ ਜਗ੍ਹਾ ਦੇਖ ਬੈਠਦੀ ਹੱਸਦਾ ਫਨ ਤਾਂ ਕਰਕੇ ਆ ਚੀਜ਼ ਬਣੀ ਲੈ। ਚੋਲੇ ਟੈਂਜ ਲੱਗਾ। ਹਾਂਜੀ ਇਹ ਕਾਲੂ ਏਡਾ ਮਾੜਾ ਸ਼ੇਰ ਲੈ ਆ, ਉਹਨੂੰ ਗਾਜਰਾਂ ਦਾ ਮਲਬਾ ਪਾਉਂਦੇ ਆ, ਪੱਠੇ ਪਾਉਂਦੇ। ਕਾਲੂ ਨੇ ਸ਼ੇਰ ਲਿਆਂਦਾ ਤੇ ਉਸਤਾਦ ਜੀ ਨਾਲ ਬਾਹਰ ਉਹਦੇ ਗੱਲਾਂ ਬੰਨਿਆ। ਸ਼ੇਰ ਵੇਖ ਕੇ ਨੂੰ ਦੱਸ ਦੇ ਭਾਈ ਇਹ ਵੀ ਸਾਜ ਏਡਾ ਮਾੜਾ ਸ਼ੇਰ ਲੈ ਕੇ ਆਇਆ, ਤੈਨੂੰ ਸੁੱਕੀਆਂ ਰੋਟੀਆਂ ਭਿਉਂ ਭਿਉਂ ਕੇ ਖਵਾਉਂਦੇ ਆ ਜਿੱਦਾਂ ਮੱਝਾਂ ਨੂੰ ਖਵਾਈ ਨਹੀਂ। ਯਾਰ ਕੀ ਹੋ ਗਿਆ? ਅੱਛਾ ਇੱਕ ਮਿੰਟ ਠਹਿਰ ਜਾ, ਉਹ ਬੋਲੇ ਕੋਈ ਨਾ, ਇੱਧਰ ਸੁਣ ਲਾ। ਨਹੀਂ ਠਹਿਰ ਜਾ ਠਹਿਰ ਜਾ। ਐਡਾ ਮਾੜਾ ਸ਼ੇਰ ਲੈ ਆ, ਉਹਨੂੰ ਰਸ ਡਬੋ ਡਬੋ ਚਾਚ ਖਵਾਉਂਦੇ ਆ। ਐਡਾ ਮਾੜਾ ਸ਼ੇਰ ਲੈ ਆ, ਉਹਨੂੰ ਬਾਖਰਖਾਨੀ ਪਾਤੀ। ਐਡਾ ਮਾੜਾ ਸ਼ੇਰ ਲੈ ਆ, ਉਹਨੂੰ ਛੱਲੀ ਦੇ ਪੱਤੇ ਪਾਤੇ। ਐਡਾ ਮਾੜਾ ਸ਼ੇਰ ਲੈ ਆ, ਸਬਜ਼ੀ ਕੱਟਣ ਦੇ ਚਿਰਨੀ ਪੱਤੇ ਬਚੇ, ਉਹ ਸ਼ੇਰ ਨੂੰ ਪਾਤੇ। ਠੀਕ ਹੈ। ਕਹਿਣ ਦਾ ਮਤਲਬ ਵੀ ਸਮਝ ਨਾ। ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਗੈਰਤਮੰਦ ਕੌਮ ਚੁੱਪ ਰਹਿ ਲੇਗਾ ਫਿੱਕੀ ਕਰਨ ਨਾਲੋਂ। ਸਹੀ ਗੱਲ। ਹਾਂਜੀ ਸ਼ੇਰ ਲੈ ਆਇਆ ਕਾਲੂ, ਕਿਤੇ ਹਾਲਾਤ ਟੈਟ ਹੋ ਗਏ ਤੇ ਫਰਜ਼ੰਦ ਸਰਕਤ ਵਾਲਿਆਂ ਨੂੰ ਵੇਚਣ ਦੇ। ਕਹਿੰਦਾ ਯਾਰ ਫਿਰ ਸ਼ੇਰ ਰੱਖ ਲੋ, ਗਿਰਵੀ ਮੈਨੂੰ ਪੈਸੇ ਦੇ ਦਿਓ। ਉਹਨਾਂ ਨੇ ਕਿਹਾ ਮਰ ਵੀ। ਮੈਂ ਇਹਨਾਂ ਦੇ ਪਿੰਡ ਗਿਆ ਤੇ ਮੈਂ ਵੇਖਿਆ, ਮੈਂ ਕਿਹਾ ਉਹ ਸ਼ੇਰ। ਇੱਕ ਬੰਦਾ ਕਹਿੰਦਾ ਉਹ ਕਾਲੂ ਦਾ ਕੁਛ ਨਹੀਂ ਕਹਿੰਦਾ। ਚੱਲ ਕਰ ਗੱਲ ਠੀਕ ਹੈ। ਕਹਿ ਇਹਨੂੰ ਕਹਿੰਦੇ ਸ਼ੇਰ ਰੱਖ ਲਿਆ ਤੇ ਉਹਨੂੰ ਪੱਠੇ ਪਾਏ ਨੇ। ਕਹਿ ਹੈ ਚੱਲ ਕਹਿ ਦੇ ਕਰ। ਸ਼ੇਰ ਰੱਖ ਲਿਆ ਤੇ ਲੱਕ ਤੇ ਬਣਾ ਰੱਖਿਆ, ਉਹਨੇ ਖੋਤਾ ਟੈਪ ਬਣਾਇਆ। ਯਾਰ ਕੀ ਉਹ ਆਹੋ ਥੋੜਾ ਵੱਡੇ ਲਿਆਉਂਦੇ ਆ ਉਹਦੇ ਏਡਾ ਸਾਨੂੰ ਜੀ ਲੈ ਗਿਆ। ਸ਼ੇਰ ਲਿਆਂਦਾ ਤੇ ਨਾਲ ਬੱਕਰੀ ਬੰਨੀ। ਮੈਂ ਕਿਹਾ ਇਹ ਕੀ ਕਹਿੰਦਾ? ਨਾਲ ਗਜ਼ਲ। ਸ਼ੇਰ ਤੇ ਗਜ਼ਲ ਸਾਹੀ ਹੁਣੇ ਦੀ ਇਹ ਰਹਿ ਗਿਆ। ਨਹੀਂ ਕਿਤੇ ਨਾ ਕਿਤੇ ਤੇ ਹੈ ਯਾਰ, ਥੋੜੀ ਬਹੁਤੀ ਸਹੀ ਸੀ ਟਾਪੀ। ਠੀਕ ਆ। ਉਹਨੇ ਕਿਹਾ ਸ਼ੇਰ, ਇਹ ਕਿਹੜਾ ਸ਼ੇਰ ਆ? ਉਹਨੇ ਕਿਹਾ ਜੀ ਇਹ ਅਹਿਮਦ ਫਰਾਜ਼ ਦਾ ਸ਼ੇਰ ਹੈ। ਚਲੋ ਇਦਾਂ ਕਰ। ਇੱਕ ਬੈਠ ਤੇ ਸਾਈ ਕਾਲੂ ਉਹ ਕਬਾਬ ਦਾ ਗ੍ਰਿਪ ਕਰੀ ਜਾਵੇ ਥੱਲੇ ਨੂੰ ਕਰ। ਉਹ ਭਾਈ ਸਾਰੇ ਇਹ ਤੇਰਾ ਬੇੜਾ ਗਰਕ ਹੋਇਆ ਬੇਟਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਫੈਸਲ ਸਾਹਿਬ, ਪੁਣੇ ਚ ਵੀ ਫਿੱਕੀ ਗੱਲ ਦਾ ਵੀ ਆਪਣਾ ਇੱਕ ਵਜੂਦ ਹੁੰਦਾ। ਉਹਦੇ ਚੋਂ ਨਿਕਲਣਾ ਆਮ ਬੰਦੇ ਦਾ ਕੰਮ ਨਹੀਂ ਹੁੰਦਾ। ਨਹੀਂ ਸਹੀ ਗੱਲ। ਅੱਛਾ ਕੋ ਮਾੜਾ ਬੰਦਾ ਗਾਣਾ ਗਾ ਕੇ, ਬਸੂਰਾ ਗਾਣਾ ਗਾ ਕੇ ਥੱਲੇ ਉਤਰ ਆਵੇ ਨਾ, ਤੇ ਦੁਬਾਰਾ ਚੰਗੇ ਚੰਗੇ ਵੱਡੇ ਬੰਦੇ ਉਹ ਮਾਹੌਲ ਚੁੱਕਣ ਤੇ ਫਾਰਗ ਹੋ ਜਾਂਦੇ। ਮੁਸ਼ਕਲ ਹੋ ਜਾਂਦੀ। ਸਹੀ ਗੱਲ। ਐਸਾ ਤੂੰ ਜੀਦਾਰ ਆਰਟਿਸਟ ਹੋਇਆ, ਸੁਭਾਨ ਅੱਲਾ। ਆਲਾ ਕਰਤਾ ਬੇੜਾ ਗਰਕ। ਜੇ ਇੱਕ ਵੀ ਚੰਗੀ ਗੱਲ ਆ ਗਈ ਕਿਤੋਂ ਗੱਲ ਕਰੀ। ਸਹੀ ਉਹਦੀ ਗੱਲ ਸਹੀ ਸੀ, ਗ੍ਰਿਪ ਕੀਤਾ। ਓਏ ਅੱਛਾ ਯਾਰ ਚਲੋ। ਇੱਕ ਗੱਲ ਮੈਂ ਉਸਤਾਦ ਜੀ ਕਰਨੀ ਆ। ਉਸਤਾਦ ਜੀ ਦੇ ਨਾਲ ਕੰਮ ਕਰਦੇ ਸਾਨੂੰ ਇੰਨੀ ਦੇਰ ਹੋ ਗਈ, ਅੱਜ ਤੱਕ ਉਸਤਾਦ ਜੀ ਨੇ ਇਸ ਕੰਮ 'ਚ ਮੁਨਾਫਕਤ ਨਹੀਂ ਕੀਤੀ ਕਿ ਜਿਹਦੀ ਗੱਲ ਅੱਛੀ ਹੈ ਉਹਦੇ ਤੇ ਹੱਸੇ ਨੇ ਜਾਣ ਬੁੱਝ ਕੇ, ਤੇ ਜਿਹਦੀ ਗੱਲ ਮਾੜੀ ਹੈ ਉਹਨੂੰ ਦਾਦ ਵੀ ਨਹੀਂ ਦਿੱਤੀ। ਇਹ ਵੀ ਗੱਲ ਸਹੀ ਹੈ। ਤੇ ਇਹ ਗੱਲ ਹੈ ਕਿ ਫੈਸਲ ਸਾਹਿਬ ਕਹਿੰਦੇ ਵੀ ਇਦਾਂ ਦੀ ਗੱਲ ਨਹੀਂ, ਉਹਨਾਂ ਨੇ ਸਹੀ ਉਹਨਾਂ ਨੇ ਕੈਪਟ ਕਰ ਦਿੱਤੀ ਮੁਨਸਿਫ ਦੀ। ਭਾਈ ਕਾਲੂ ਸੁਪਰਮੈਨ ਹੁੰਦਾ ਸੀ, ਬੁੱਢਾ ਹੋ ਗਿਆ ਤੇ ਸਾਹ ਲੈ ਲੈ ਕੇ ਉੱਠਦੇ ਆ ਸਟਾਪ ਕਰ ਕਰਕੇ। ਇੱਕੋ ਸ਼ਾਹਕੋਟ ਤੱਕ ਸ਼ਾਹਕੋਟ ਨਹੀਂ ਲੱਗੇ ਆਹੋ ਸਾਰੇ ਲੈ ਵੀ ਤੁਸੀਂ ਵਿਜ਼ੂਅਲ ਦੇਖਣਾ, ਵਿਜ਼ੂਅਲ ਦਾ ਮਜ਼ਾ ਲੈਣਾ। ਸੋਟੀ ਨਹੀਂ ਮੇਰੀ ਬਾਬੇ ਨੇ ਫੜੀ ਦੀ। ਸੁਪਰਮੈਨ ਬੁੱਢਾ ਹੋ ਗਿਆ ਤੇ ਸੋਟੀ ਇੰਜ ਕਰਕੇ ਨਾਲ ਉੱਡ ਰਿਹਾ। ਉਹ ਥੱਲੇ ਨਹੀਂ ਲੱਗ ਰਹੀ। ਆਹੋ ਵੈਸੇ ਹੀ ਮਾਰ ਸੀ ਤੇ ਉਹ ਨਾਲ ਬੜੀ ਉੱਤਰ ਕੇ ਥੱਲੇ ਇੰਜ ਲਾ ਕੇ ਵੀ ਨਿਕਲਣ ਲੱਗ ਪਈ। ਦੱਸ ਯਾਰ ਸੁਪਰਮੈਨ ਮਰ ਗਿਆ ਸਾਈ ਕਾਲੂ ਇੱਕ ਜਗ੍ਹਾ ਤੇ ਉਤਰਨਾ ਸੀ ਤੇ ਲੱਤਾਂ ਅਗਲੀ ਸਾਈਡ ਤੇ ਕੀਤੀਆਂ, ਕਹਿੰਦਾ ਬ੍ਰੇਕ ਲਾ ਰਿਹਾ। ਇਹ ਵੀ ਵਿਜ਼ੂਅਲ ਵੇਖਣਾ ਕਿ ਸੁਪਰਮੈਨ ਤੇ ਨੇਕ ਹੋ ਗਿਆ, ਜਾਲੀ ਵਾਲੀ ਟੋਪੀ ਪਾ ਕੇ ਉੱਠਿਆ। ਸਾਰੇ ਭਰਾ ਸੁਪਰਮੈਨ ਸੀ। ਅੱਛਾ ਜੀ। ਇਹਨੂੰ ਥੱਲੇ ਲਾਣ ਲਈ ਇਹਦੇ ਮੁੰਡੇ ਨੇ ਛਤਰੀ ਲਾਈ। ਸੁਪਰਮੈਨ ਦੀ ਤਾਂ ਮੁੱਛਾਂ ਲਾ ਰਹੇ, ਤਾਂ ਮੁੱਛਾਂ ਉੜਦਾ ਉੜਦਾ ਮੁੱਛਾਂ ਨੂੰ ਵਾਟੇ ਵੀ ਦੇਣੇ ਆ। ਆਹੋ ਸਹੀ ਗੱਲ ਹੈ, ਵੀ ਕਰ ਰਿਹਾ ਤਾਂ ਸੁਪਰਮੈਨ ਸੀ ਚਿੱਟਾ ਸੂਟ ਪਾ ਕੇ ਉੱਡਣਾ। ਮੈਂ ਕਿਹਾ ਖੈਰ, ਕਹਿੰਦਾ ਭਾਈ ਛੁੱਟੀ ਕੀਤੀ ਆ। ਅੱਛਾ ਜੁਮੇ ਦਿਨ ਚਿੱਟਾ ਸੂਟ ਪਾ ਕੇ ਉੱਡ ਰਹੇ। ਅੱਛਾ ਚਿੱਟੀ ਵੈਸੇ ਇੱਧਰ ਹੋਣੀ ਸਾਜੀ ਸਾਰੇ ਭਰਾ ਸੁਪਰਮੈਨ ਸੀ, ਉੱਡਣ ਲੱਗਾ ਤੇ ਇਹਦੇ ਭਰਾ ਨੇ ਥੱਲੋਂ ਲੱਤ ਫੜੀ। ਘਟੀਆ ਸੁਪਰਮੈਨ ਸੀ। ਉੱਡ ਉੱਡ ਕੇ ਆ ਕੇ ਕਹਿੰਦਾ ਮੇਰੀਆਂ ਪੀਣੀਆਂ ਕੁੱਟੋ। ਸੁਪਰਮੈਨ ਸੀ ਜਿਹਦਾ ਦੂਜੇ ਨੇ ਐਕਸਟਰਾ ਟਾਇਰ ਨਹੀਂ ਰੱਖਿਆ ਹੁੰਦਾ ਤੇ ਐਕਸਟਰਾ ਪਰਨਾ ਰੱਖਿਆ, ਪਿੱਛੇ ਬੰਨ ਗਿਆ ਲਟਕਾਇਆ। ਸਟੱਪਣੀ ਹਾਂ ਸਟੱਪਣੀ ਟਾਇਰ ਐਕਸਟਰਾ ਪਰਨਾ ਰੱਖਿਆ ਕਿ ਪਹਿਲਾਂ ਪਰਨਾ ਫਿਰ ਰੱਖ ਕੇ ਪਾੜ ਜਾਏਗਾ, ਮਸਲਾ ਬਣ ਜਾਏ। ਸਟੱਪਣੀ ਰੱਖੀ ਆਪਣੀ। ਕਾਲੂ ਸੁਪਰਮੈਨ ਸੀ, ਉੱਤੇ ਉੱਡਣ ਡਿਆ ਤੇ ਕਿਸੇ ਸਾਈਡ 'ਚ ਮੁੜਨਾ ਸੀ, ਉੱਤੇ ਬਾਹ ਦੇਣ ਡਿਆ ਇੰਜ ਕਰਕੇ। ਮਾਮਾ ਸਾਦਾ ਹੀ ਮੁੜ ਗਿਆ। ਉੱਤੇ ਐਂਡੇਜ ਕਰ ਰਿਹਾ। ਪਿੱਛੇ ਵੀ ਦੇਖ ਲਓ। ਸੁਪਰਮੈਨ ਸੀ ਤੇ ਦਹੀਂ ਲੈ ਕੇ ਜਾਣਾ, ਥੋੜਾ ਲੀਕ ਸੀ, ਸਾਰੇ ਘਰਾਂ ਦੇ ਦਹੀਂ ਪੈਣ।
ਸੁਪਰਮੈਨ ਸੀ ਨਾਲ ਬੁਰਸ਼ ਵੀ ਕਰਦਾ ਜਾ ਰਿਹਾ ਥੱਲੇ ਦਾ ਉਹ ਲੱਖ ਲਾ ਤਾਂ ਸੁਪਰਮੈਨ ਸੀ ਰਾਤ ਨੂੰ ਉੱਡਣਾ, ਮੈਂ ਕਿਹਾ ਰਾਤ ਨੂੰ ਉੱਡਣਾ, ਕਹਿੰਦਾ ਹਾਂਜੀ ਭਾਈ ਰਾਤ ਦੀ ਸ਼ਿਫਟ ਆ। ਸੁਪਰਮੈਨ ਉੱਡਣ ਦਿਆ ਤੇ ਲੋਕੀ ਜਹਾਜ਼ਾਂ ਦੀਆਂ ਬਾਰੀਆਂ ਖੋਲ ਕੇ ਚਿੱਤਰ ਮਾਰਨ। ਸੁਪਰਮੈਨ ਦੇ ਘਰ ਕੋ ਉੱਡਿਆ, ਉਹ ਕਹਿੰਦਾ ਉਹ ਸੁਪਰਮੈਨ ਆ। ਨਹੀਂ ਸੁਪਰਮੈਨ ਜਹਾਜ਼ ਜਿਵੇਂ ਗੱਡੀਆਂ ਦਾ ਨਹੀਂ ਸ਼ੀਸ਼ਾ ਖੜਕਾਉਂਦੇ, ਜਹਾਜ਼ ਦਾ ਸ਼ੀਸ਼ਾ ਖੜਕਾ ਕੇ ਉੱਡਦਾ ਉੱਡਦਾ ਕਹਿ ਰਿਹਾ ਖੈਰ ਉਹਨਾਂ ਨੇ ਕਿਹਾ ਭਾਈ ਇਹ ਸ਼ੀਸ਼ਾ ਨਹੀਂ ਖੋਲਦਾ। ਅਸੀਂ ਸੁਪਰਮੈਨ ਸੀ, ਇੰਨੀ ਸਪੀਡ ਨਾਲ ਉੱਡਿਆ ਸਲਵਾਰ ਥੱਲੇ ਹੀ ਰਹਿ ਗਈ। ਫਿਰ ਰਾਤ ਨੂੰ ਥੱਲੇ ਉਤਰਨ ਦਿਆ ਮੇਰੇ ਚ ਇੱਕ ਤੰਦੂਰ ਚ ਫਸ ਕੇ ਖਲੋਤਾ, ਕਹਿੰਦਾ ਯਾਰ ਤੂੰ ਕੱਪੜਾ ਸੁਪਰਮੈਨ ਸੀ ਪਰਨੇ ਪਿੱਛੇ ਲਗਾਇਆ ਇੰਤਜ਼ਾਮੀਆਂ। ਅੱਛਾ ਸੁਪਰਮੈਨ ਬੁੱਢਾ ਹੋ ਗਿਆ ਤੇ ਬੱਚੇ ਸੁਪਰਮੈਨ ਬਾਕੀ ਬਣ ਕੇ ਉੱਡਣ ਲੱਗ ਪਏ ਤੇ ਪਰਨੇ ਤੇ ਲਾਇਆ ਤੂੰ ਉੱਡ ਜਾ ਸਾਡੀ ਖੈਰ। ਸੁਪਰਮੈਨ ਸੀ ਤੇ ਲੱਤ ਚ ਰਾੜ ਪਿਆ ਤੇ ਵਿਸਾਖੀਆਂ ਲੈ ਕੇ ਉੱਡਣ। ਲੋਕਾਂ ਨੇ ਭਾਈ ਭੱਲੇ ਦੇ ਇਹਦੇ ਭੱਲਿਆਂ ਨੇ ਨਾ ਵੱਡੇ ਬਾਂਸ ਲਾ ਕੇ ਉਹਦੇ ਉੱਤੇ ਗੱਦੀ ਰੋਟੀ ਲਾ ਕੇ ਤਾਂ ਕੀਤੀ ਤੁਸੀਂ ਵੀ ਸੁਪਰਮੈਨ ਲੈ ਜੂਗਾ। ਸੁਪਰਮੈਨ ਸੀਗਾ ਸਾਜ ਜੀ ਤੇ ਮਾੜਾ ਜਿਹਾ ਬੱਦਲ ਹੋਇਆ ਤੇ ਮਹੱਲੇ ਚ ਭੱਜਣ ਦਿਆ ਪਰਨਾ ਫੜ ਕੇ, ਕਾਲਾ ਟੋਡਾ ਮੀਂਹ ਮੰਗਦਾ ਰੁਪਈਏ ਦੀ। ਉਹ ਮਤਲਬ ਇਹਦੀ ਕੀ ਠਹਿਰ ਕੇ ਕੋਈ ਸਾਜ ਜੀ ਪਿੱਛੇ ਚੁੰਨੀ ਬਣ ਕੇ ਨਹੀਂ ਭੱਜਦੇ ਨੇ। ਠੀਕ ਆ ਉਹ ਤੇ ਸੁਪਰਮੈਨ ਦਿੰਦੇ ਆ ਤੇ ਯਾਦ ਆਉਂਦੇ ਨਹੀਂ ਉਹਦਾ ਅੱਗੋਂ ਡਰਾਮੇ ਕਰਕੇ ਨਾ ਤੇ ਮਤਲਬ ਕਲੀਅਰ ਨਾ ਹੋਇਆ ਕਰ ਯਾਰ। ਤੂੰ ਅੱਗੋਂ ਐਕਟਿੰਗ ਜਿਹਾ ਬਣਾਇਆ ਵਾ ਵੀ ਇੰਜ ਕਰਕੇ ਉਹ ਤੋਂ ਕਰਕੇ ਤੇ ਤੂੰ ਆਪਣੀ ਵੱਲੋਂ ਇਹ ਤੂੰ ਕਹਿੰਦਾ ਕਿ ਸ਼ਾਇਦ ਇਹ ਹੀ ਫਨ ਲੱਗ ਜੇ ਮੇਰਾ। ਇਹਦੇ ਮਹੱਲੇ ਦੀਆਂ ਮਾਈਆਂ ਨਾ ਇੱਕ ਦੂਸਰੇ ਨਾਲ ਗੱਲਾਂ ਕਰਦੀਆਂ, ਨਹੀਂ ਹਾਏ ਹਾਏ ਪਤਾ ਲੱਗਾ ਇਹ ਸੁਪਰਮੈਨ ਉੱਡਦਾ ਡਿੱਗ ਪਿਆ। ਆਹੋ ਪਤਾ ਹੀ ਕਹਿ ਰਹੀ। ਉਹਨੇ ਕੀ ਹੋਇਆ ਉਹਨੇ ਪਤਾ ਨਹੀਂ ਕਿ ਰਾਤੀ ਨੇਰੇ ਚ ਉੱਥੇ ਬਾਂਸ ਹੁੰਦਾ ਹੀ ਨਹੀਂ ਸੀ ਤੇ ਉੱਥੇ ਬਾਂਸ ਲਾਤਾ, ਵਿਚਾਰੇ ਨੂੰ ਪਤਾ ਹੀ ਨਹੀਂ ਲੱਗਾ। ਰੋਜ਼ ਉੱਡਣ ਵਾਲਾ ਬੰਦਾ ਸੀ, ਉਹਨੇ ਕਿਹਾ ਵੀ ਇੱਥੇ ਕਿਹੜਾ ਕੁਛ ਹੈਗਾ। ਸੁਪਰਮੈਨ ਸੀ ਤੇ ਉਰਸ ਵਾਲੀ ਫਲੈਕਸ ਪਾ ਕੇ ਉੱਡਣ। ਉਹ ਵੀ ਫੜ ਸਾਰੇ ਭਰਾ ਸੁਪਰਮੈਨ ਦੇ ਤੇ ਬੁੜੇ ਨੇ ਪਿੰਨੀਆਂ ਤੇ ਲਾਲ ਰੰਗ ਕਰਕੇ ਨਿਸ਼ਾਨੀ ਲਈ ਜਿੱਦਾਂ ਕਬੂਤਰ ਦੇ। ਚੱਲ ਫਰੀਦ ਵੀ ਸਾਜ ਸੁਪਰਮੈਨ ਸੀਗਾ, ਪਿੱਛੇ ਪਰਨੇ ਦੇ ਚਿਕੜਦਾਨ ਲਾਏ ਨੇ। ਚਿਕਨ ਮੈਟ ਲਾਇਆ। ਆਹੋ ਮੈਂ ਕਹਦਾ ਹੁੰਦਾ ਵਾਲਾ ਸੁਪਰਮੈਨ। ਕਾਲੂ ਨਿਸਤਾ ਜੀ ਸਾਰੇ ਭਰਾ ਸੁਪਰਮੈਨ ਸੀ ਤੇ ਟਾਸਕ ਕਰਕੇ ਉੱਠਣ ਦੇ। ਅੱਛਾ ਚੱਲ ਜਾ ਪੁੱਗ ਕੇ ਉੱਡਰ। ਸੁਪਰਮੈਨ ਸੀ ਸਾਰਾ ਲੱਕ ਬਿੱਠਾ ਨਾ ਭਰਿਆ। ਦਰਖਤ ਦੇ ਉੱਤੇ ਦੋ ਕਬੂਤਰ ਵਿਚਾਰੇ ਬੈਠੇ ਥੱਕੇ ਹੋਏ, ਉਹਨੇ ਕਿਹਾ ਉੱਡੀਏ, ਕਹਿੰਦਾ ਠਹਿਰ ਯਾਰ ਸੁਪਰਮੈਨ ਆ ਰਿਹਾ ਉਹਨੂੰ ਕਹਾਂਗੇ ਸਾਨੂੰ ਲਾਇਆ ਸੁਪਰਮੈਨ ਸੀ ਤੇ ਵਾਰਡਨ ਤੋਂ ਡਰਦੇ ਨੇ ਹੈਲਮਟ ਪਾਇਆ ਤੇ ਉੱਡਣ। 4 ਹੈਲਮਟ ਪਾ ਕੇ ਉੱਡਣ ਡਿਆ ਤੇ ਮੈਂ ਕਿਹਾ 4 ਕਿਉਂ ਪਾਏ? ਕਹਿੰਦਾ ਮੈਨੂੰ ਪਤਾ ਮੈਂ ਮੂੰਹ ਭਰਨੇ ਡਿੱਗਣਾ। ਉੱਡਦਾ ਥੱਕ ਗਿਆ ਤੇ ਕਿਤੇ ਉੱਤਰ ਕੇ ਤਾਰਾਂ ਤੇ ਚਿੜੀਆਂ ਦੇ ਨਾਲ ਬੈਠਾ ਮਰ ਗਿਆ। ਸੁਪਰਮੈਨ ਸੀ ਤੇ ਜਹਾਜ਼ ਦੀ ਬਾਰੀ ਖੜਕਾ ਕੇ ਆਂਦਾ, ਇੱਕ ਕਾਲ ਕਰਵਾ ਦੇਣਾ। ਆਉਣੇ ਮੰਨ ਪਰ ਇਦਾਂ ਕਰੇ ਤਾਂ ਪਰ ਪੜੇ ਤੇ ਕਹਿੰਦਾ ਕਾਲ ਕਰਵਾ ਦੇਣਾ ਮੇਰਾ ਮਿਹਰਬਾਨੀ। ਉਹ ਸਾਫਰ ਮੈਂ ਸੁਪਰਮੈਨ ਤੇ ਖੋਤਾ ਰੇਡ ਥੱਲੇ ਨਹੀਂ ਝੋਲੀ ਜੀ ਬੰਨੀ, ਉਹਦੇ ਚ ਬੰਨ ਕੇ ਸਮਾਨ ਰੱਖਿਆ। ਆਹੋ ਸੁਪਰਮੈਨ ਸੀ ਤਾਂ ਉੱਡਣ ਲੱਗੇ ਤੇ ਨਸੀਰ ਫੁੱਟ ਗਈ ਤੇ ਗਿੱਟੇ ਸਾਰੇ ਲਾਲ ਹੋਏ। ਪਿੱਛੇ ਨੂੰ ਟੈਕਨੀਕਲ ਨਸੀਰ ਫੁੱਟੀ। ਨਹੀਂ ਸੁਪਰਮੈਨ ਸੀ ਭਾਈ ਉੱਤੇ ਗਵਾਚ ਗਿਆ ਤੇ ਇੱਕ ਚੀਜ਼ ਨੂੰ ਕਹਿੰਦੇ ਮੈਨੂੰ ਘਰ ਛੱਡਿਆ। ਸੁਪਰਮੈਨ ਸੀ ਤੇ ਆਇਰਨ ਮੈਨ ਨੂੰ ਕਹਿੰਦਾ ਮੇਰਾ ਕੁੜਮ ਹੈ। ਸੁਪਰਮੈਨ ਸੀ ਤੇ ਇਹਦਾ ਅੱਬਾ ਆਪਣੇ ਯਾਰ ਕੋਲ ਖਿਲਾਰ ਕੇ ਕਹਿੰਦਾ ਮੁੰਡੇ ਤੇ 30,000 ਰੁਪਇਆ ਲੱਗਣਾ, ਇਹਨੇ ਸਪਾਈਡਰਮੈਨ ਹੋ ਜਾਣਾ। ਹੱਥਾਂ 'ਚ ਜਾਲੇ ਪਵਾਣੇ। ਨਹੀਂ ਕਹਿੰਦਾ ਦਰਖਾਸਤ ਦਿੱਤੀ। ਸੁਪਰਮੈਨ ਸੀ ਤੇ ਆਕਾਬ ਉੱਡਣ ਡਿਆ ਤੇ ਕਹਿੰਦਾ ਉਹ ਉਸਤਾਦ ਹੋਣੀ ਜਾ। ਸਤਾਰ ਉਹਨੇ ਜਾ ਰਹੇ। ਸੁਪਰਮੈਨ ਸੀ ਤੇ ਖਰਾਦੀ ਕੋ ਨਾ ਏਡੇ ਪੰਜੇ ਦੇ ਉੱਤੇ ਲੱਤਾਂ ਲਵਾ ਕੇ ਨਾ ਢਿੱਡ ਤੇ ਲਵਾਏ, ਉੱਡੀ ਜਾ ਰਿਹਾ ਨਾਲ ਥੱਲੇ ਅੱਜ ਲੱਗ ਰਿਹਾ ਵੀ ਜਾਨਵਰ ਉੱਡ ਗਿਆ। ਨਿੱਕੇ ਨਿੱਕੇ ਪੈਰ ਲਵਾਏ ਥੱਲੇ। ਅੱਛਾ ਇਹ ਗੱਲ ਹਾਂਜੀ ਸੁਪਰਮੈਨ ਇੱਕ ਮਿੰਟ ਸਹੀ ਇਹ ਕਿਹੜੀ ਗੱਲ ਸੀਗੀ? ਐ ਮੈਂ ਤੈਨੂੰ ਸਮਝਾ ਦਿੰਦਾ। ਇਹ ਥੱਲੇ ਲੈਟਾਂ ਲਵਾ ਲਈਆਂ। ਲੈਟਾਂ ਮੈਂ ਕਹੀਆਂ ਨਹੀਂ, ਜਦੋਂ ਕੋਈ ਪਰਿੰਦਾ ਉੱਡ ਰਿਹਾ ਹੁੰਦਾ ਉਹਦੇ ਥੱਲੇ 2 ਪੈਰ ਨਜ਼ਰ ਆ ਰਹੇ ਹੁੰਦੇ,
ਨਹੀਂ ਕਦੇ ਵੀ ਨਹੀਂ ਨਜ਼ਰ ਆਏ। ਆਉਂਦੇ ਨੇ ਆ ਜਿਹੜੇ ਆ ਤੂੰ ਬਾਜ਼ ਦੇ ਤੁਸੀਂ ਫਿਰ ਜ਼ੂਮ ਕਰਕੇ ਦੇਖਦੇ ਹੋ? ਨਹੀਂ ਹੁੰਦੇ ਨੇ ਨਾ। ਉਹਨੇ ਕਿਹਾ ਵੀ ਇੱਥੇ ਢਿੱਡ ਦੇ ਉੱਪਰ 2 ਲੱਤਾਂ ਲਵਾ ਕੇ ਅੱਗੇ 2 ਪੰਜੇ ਲਵਾਏ ਤੇ ਜਦੋਂ ਉੱਡ ਰਿਹਾ ਤਾਂ ਇੰਜ ਲੱਗ ਰਿਹਾ ਪਰਿੰਦਾ ਉੱਡ ਰਿਹਾ। ਸਮਝ ਆਈ? ਠੀਕ ਹੋ ਗਏ। ਉਹਨੂੰ ਵੀ ਫਿਰ ਟੌਮ ਕਰੂਜ਼ ਨੇ ਕਿਹਾ ਜੀ। ਨਹੀਂ ਅਜੀ ਆਪਾਂ ਫਸਲ ਆ ਦਿਲ ਚ ਪਈ ਹੋਇਆ ਯਾਰ ਹੁਣ ਕੀ ਕਰਾਂ ਫਿਰ ਮੈਂ। 2 ਕਰੋੜੇ ਬੰਨੇ ਉਸਤਾਦ ਜੀ ਨੇ ਤੇ ਥੱਲੋਂ ਇਦਾਂ ਲੱਗੇ ਸੁਪਰਮੈਨ ਦਾ ਸਟੈਂਡ ਆ। ਹੈਲੋ ਮੇਰੇ ਵਾਲੀ ਦੀ ਸਮਝ ਆਈ? ਨਹੀਂ ਬਾਤ ਅੱਛਾ ਉਸਤਾਦ ਜੀ ਦੁਬਈ ਦਾ ਸੱਚੀ ਮੁੱਚੀ ਓਰੀਜਨਲ ਪ੍ਰੋਗਰਾਮ ਹੈ ਨਾ? ਓਰੀਜਨਲ ਪ੍ਰੋਗਰਾਮ ਹੈ ਭਾਈ। ਨਹੀਂ ਤੇ ਸਾਨੂੰ ਡਿਸਕਾਊਂਟ ਜੇ ਕੋਈ ਸਾਡੇ ਕੋਈ ਤਲਕ ਵਾਲਾ ਕਰੈਕਟਰ? ਨਹੀਂ ਕੋਈ ਡਿਸਕਾਊਂਟ ਨਹੀਂ ਪਾਣ ਕੋਈ ਸਹੀ ਤਲਕ ਵਾਲਾ ਯਾਰ ਕਰੈਕਟਰ? ਤਲਕ ਨਾ ਤਲਕ ਦੀ ਗੱਲ ਹੀ ਨਹੀਂ, ਸਾਰੇ ਤਲਕ ਵਾਲੇ ਨੇ। ਨਹੀਂ ਮੇਰੇ ਮੂੰਹ ਨੂੰ ਵੀ ਨਹੀਂ। ਉਹ ਤੇਰੇ ਮੂੰਹ ਤੇ ਯਾਰ ਇਹ ਕਿਹੜਾ ਮੂੰਹ ਹੈ? ਉਹ ਯਾਰ ਮੈਂ ਤੇਰੇ ਪੂਰੇ ਵਜੂਦ ਤੇ ਮੂੰਹ ਨੂੰ ਵੀ ਨਹੀਂ ਕਰਨਾ, ਕੱਲੇ ਮੂੰਹ ਨੂੰ ਛੱਡ ਤਾ। ਓ ਯਾਰ ਮੇਰੇ ਮੂੰਹ ਨੂੰ ਨਹੀਂ ਕਰਨ ਦੇ ਯਾਰ। ਉਹ ਜਿਹੜਾ ਕਹਿੰਦੇ ਨੇ ਇਹ ਮੂੰਹ ਔਰ ਮਸੂਰ ਕੀ ਦਾਲ ਉਹ ਆ। ਇਹ ਬਲਕਿ ਉਹ ਮੂੰਹ ਆ ਜਿਹੜਾ ਕਹਿੰਦੇ ਓਏ ਮੈਂ 3-4 ਦਿਨ ਹੋ ਗਏ ਤੇਰੇ ਮੂੰਹ ਵੱਲ ਵੇਖੀ ਜਾਂਦਾ। ਇਹ ਉਹ ਮੂੰਹ ਆ। ਬਲਕਿ ਉਹ ਮੂੰਹ ਆ ਜਿਹੜਾ ਕਹਿੰਦੇ ਯਾਰ ਮੂੰਹ ਬਣਨ ਡਿਆ ਲੈ ਇਹਨੂੰ ਰੇਚਾ ਨਿਕਲ। ਦੱਸ ਯਾਰ ਉਹਨੇ ਕਿਹਾ ਕੀ ਬਣਿਆ ਤੇਰੇ ਪਿੱਛੀ ਦਾ? ਉਹਨੇ ਕਿਹਾ ਉਹਦਾ ਮੂੰਹ ਬਣਨ ਦਿਆ। ਇਹ ਉਹ ਮੂੰਹ ਆ। ਇਹ ਉਹ ਮੂੰਹ ਆ ਜਿਹੜੇ ਬਾਰੇ ਚ ਬੁੱਢੀਆਂ ਨਹੀਂ ਕਹਿੰਦੇ ਨਹੀਂ ਵੇਖਿਆ ਮੂੰਹ ਤੇ। ਇਹ ਉਹ ਮੂੰਹ ਆ ਜਿਹਦਾ ਕਹਿੰਦੇ ਤੇਰੇ ਮੂੰਹ ਨੂੰ ਜਾਣ ਦਿੱਤਾ ਜੀ। ਨਹੀਂ ਉਹ ਮੂੰਹ ਕੰਡਕਟਰ ਕਹਿੰਦੇ ਯਾਰ ਮੂੰਹ ਬਾਹਰ ਕਰ ਚੱਲ ਮੂੰਹ ਬਾਹਰ ਕਰ। ਇਹ ਉਹ ਮੂੰਹ ਆ ਜਿਹੜੇ ਕਹਿੰਦੇ ਨੇ ਮੈਂ ਗੱਲ ਉਹਨੂੰ ਕੀਤੀ ਉਹਦਾ ਪਤਾ ਨਹੀਂ ਕਿਉਂ ਮੂੰਹ ਬਣ ਗਿਆ। ਇਹ ਉਹ ਮੂੰਹ ਆ ਜਿਹਨੂੰ ਕਹਿੰਦੇ ਉਹ ਮੈਨੂੰ ਮੇਰੇ ਮੂੰਹ ਤੇ ਲਿਆ। ਇਹ ਉਹ ਮੂੰਹ ਆ ਜਿਹੜੀ ਕਹਿੰਦੇ ਮੈਂ ਮੂੰਹ ਤੇ ਮਾਰਨਾ। ਇਹ ਉਹ ਮੂੰਹ ਆ ਜਿਹੜਾ ਕਹਿੰਦੇ ਯਾਰ ਮੇਰੇ ਕੋਲ ਮੂੰਹ ਹੀ ਨਹੀਂ ਵੇਖ ਹੋਇਆ। ਇਹ ਉਹ ਮੂੰਹ ਆ ਜਿਹੜਾ ਕਹਿੰਦੇ ਮੂੰਹ ਦੇ ਮੂੰਹ ਜਾ। ਇਹ ਉਹ ਮੂੰਹ ਵਾਲੇ ਕਹਿੰਦਾ ਓਏ ਉਧਰ ਮੂੰਹ ਕਰਕੇ ਗੱਲ ਕਰ, ਇੱਧਰ ਛਟਾ ਹੁੰਦੀ ਹੈ। ਬਈ ਫੈਸਲ ਸੁਪਰਮੈਨ ਹੁੰਦੇ ਸੀ ਜਹਾਜ਼ ਤੇ ਭਾਈ ਤਾਂ ਬਹਿ ਕੇ ਰੋਂਦੇ। ਮੈਂ ਕਿਹਾ ਕੀ ਹੋਇਆ? ਕਹਿੰਦਾ 3-4 ਹਿੱਲਾਂ ਪੈ ਗਈਆਂ। ਵੇਖਿਆ ਉਹ ਗੱਲ ਮੁੱਕ ਗਈ ਸੀ। ਇਹਦੇ ਟਾਈਮਿੰਗ ਉਹ ਟਾਈਮਰ ਚੇਂਜ ਹੁੰਦੀ ਨਾ ਉਹ ਜੀ ਚੇਂਜ ਹੋਣ ਵਾਲੀ। ਅੱਜ ਮੈਂ ਮੌਜੂ ਨੂੰ ਚੋੜ ਕੇ ਹਟਦਾ। ਅੱਛਾ ਉਸਤਾਦ ਜੀ ਗੱਲ ਪਤਾ ਕੀ, ਮੈਂ ਬਚਪਨ 'ਚ ਵਾਪਸ ਜਾਣਾ ਚਾਹੁੰਦਾ। ਖੁਦਾ ਦਾ ਨਾ ਯਾਰ ਤੁਹਾਨੂੰ ਮੇਰਾ ਪਤਾ ਵੀ ਹੈ ਨਾ ਨਾ ਕਰ ਯਾਰ। ਕੀ ਕਹਿੰਦੇ ਬਚਪਨ 'ਚ ਵਾਪਸ ਟੈਂਡ ਕਰਾ ਲਓ। ਨਹੀਂ ਤੁਸੀਂ ਤੇ ਚੰਗੋਗੇ ਤੇ ਬਾਕੀਆਂ ਦਾ ਕੀ ਕਰਨਾ? ਬਾਕੀ ਵੀ ਮਜ਼ੇ ਨਹੀਂ ਆ ਬਚਪਨ 'ਚ 4th 5ਵੀਂ 'ਚ ਪ੍ਰਾਇਮਰੀ ਏਜ ਦਾ ਮਾਸਟਰ ਤੁਹਾਡੇ ਬਹੁਤ ਰਾਜ਼ੀ ਹੁੰਦੇ ਤੁਸੀਂ ਉਸ ਕਲਾਸ 'ਚ ਜਾਓ। ਨਹੀਂ ਪਹਿਲਾਂ ਨਹੀਂ ਨਾ ਜਾ ਸਕਦੇ, ਸਾਰੀ 2 ਟਾਈਮ ਪਿੱਛੇ ਹੋਏ ਨਾ। ਹਾਏ ਹਾਏ ਨਹੀਂ ਉਸਤਾਦ ਜੀ ਹੁੰਦਾ ਵੇ ਜਾ ਸਕਦਾ। ਬਚਪਨ ਚ ਵਾਕਈ ਫੈਸਲ ਸਾਹਿਬ मेरे बचपन के दिन कितने अच्छे थे। ਪਰ ਨਹੀਂ ਇਹ ਗੱਲ ਨਹੀਂ ਮੈਂ ਕੀਤੀ ਮੈਨੂੰ ਨਹੀਂ ਪਤਾ ਕਿੱਡੇ ਕੱਚੇ ਸੀ। मेरा बचपन सच्ची मुझी है उस्ताद जी। ओ यार एना टॉपिक शुरू एक मिनट मेरी गल यार सुनो। शुरू करी नहीं, बस नहीं, कर नहीं, ये ठीक अरे है मैं गल करनी। तेरे बचपन तेरा दादा तेरी मैं गल करना ही नहीं दिया। तेरे रिश्तेदार सारा ठीक इनको छोड़ दे इनको छोड़ दे ਜੇ ਕਿਸੇ ਦਾ ਦਰਦ ਸੁਣ ਲਈਦਾ ਵਾ ਦੱਸ ਹੀ। नहीं 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 गल उन्हें गलत की थी। मेरा बचपन अल्हम्दुलिल्लाह अच्छा सीगा, मैं नहीं किसी गल करना। हुण पिछली गल उस्ताद जी ए ते चवला मारदा ना टॉम क्रूज मैं रियल इधर मेरे वाल देखो उस्ताद जी, इधर मेरे वाल अखा जिहा पाओ। हां जी क्यों उस्ताद क्या हुक्म दसो उस्ताद जी इन्नी गल हुंदी भला तुहाडे ਐਡਾ ਚਵਲਾ ਸਾਜੀ ਚੋਰ ਸੀ काफी इन्नी गल ਯਾਰ ਅੱਜ ਸਾਰੀ पूरी होगी गल एडा चावला इसको की गल ही नहीं बनती। ਮਿੱਟੀ ਕਰਦਾ ਤੂੰ ਜੀ। ਅੱਜ ਤਾਂ ਬੇਵਕੂਫ ਕਾਲੂ ਆਪਣੇ ਖਾਲੂ ਦਾ ਦੋਸਤਾਂ ਨਾਲ ਤਾਰਫ ਕਰਾਉਂਦਾ ਤੇ ਉਹਨੂੰ ਕਹਿੰਦੇ ਇਹ ਮੇਰਾ ਪੁੱਤਰ ਹੀ ਆ। ਕਾਲੂ ਨੂੰ ਪੁੱਤਰ ਕਹੀ। ਇਹ ਤਾਂ ਖਾਲੂ ਛੋਟੇ ਵੀ ਤੇ ਹੁੰਦੇ ਹੀ ਆ। ਖਾਲੂ ਛੋਟੇ ਨਹੀਂ ਹੁੰਦੇ। पता नहीं होंगे रिश्ता ते बड़ा हो जांदा रिश्ते च तो बड़ा हो गया ना। ਹੁਣ ਇੱਕ ਮੇਰਾ ਮਾਮੂ ਛੋਟਾ ਹੈ ਮੇਰੇ ਤੋਂ। ਮੇਰਾ लेकिन तेरी रिस्पेक्ट बनदी मामू उम्र च छोटा वा पर ਉਹਦੇ ਚ ਕਲਾਸ ਚ ਵੱਡਾ ਹੀ ਹੈ। ਉਹ ਇਹਦੀ ਰਹਿਣ ਦੇ ਸਾਜੀ ਦੇ ਅੱਬੂ ਵੀ ਇੱਥੇ ਛੋਟੇ ਸੀ। ਉਹ ਵੀ ਇਹਨੂੰ ਭਾਜੀ ਭਾਜੀ ਕਹਿੰਦੇ। ਨਾ ਯਾਰ ਨਹੀਂ ਉਹ ਵੱਡੇ ਮਤਲਬ ਇਹਦਾ ਰੋਹ ਬੜਾ ਸੀ ਨਾ, ਉਹ ਭਾਜੀ ਫੈਸਲ ਕਹਿੰਦੇ ਹੁੰਦੇ ਸੀ। ਸਾਜੀਆ ਚੋਰ ਵੀ ਇਹਦੇ ਏਡਾ ਰਹਿਮ ਦਿਲ ਨਾ ਇੱਕ ਬੰਦੇ ਨੂੰ ਲੁੱਟਣਾ ਤੇ ਨਾਲੇ ਕਹਿਣ ਦਾ ਤੈਨੂੰ ਵੇਖੀ ਲੜ ਬਹੁਤ ਦੇਣੇ। ਸਹੀ ਗੱਲ। ਐਡਾ ਰੈਪ ਦੇ ਚੋਰ ਸੀ ਘਰ ਚੋਰੀ ਕਰਨ ਕਹਿੰਦੇ ਉਹ ਤਾਂ ਬਜ਼ੁਰਗਾਂ ਨੂੰ ਕੁੱਟਣ ਨਾਲ ਗਏ। ਹਾਂਜੀ ਕਰਾ ਜਾਏ ਕਰਾ ਸ਼ੁਰੂ ਕਰ ਉਹ ਕਹਿੰਦਾ ਬਿਲਕੁਲ ਅੱਲਾ ਖੈਰ ਉਹਨੂੰ ਕੁਰਬਾਨ ਮਾਰੀ ਤੋਂ ਸ਼ੁਰੂ ਕਰ
ਐਡਾ ਰਹਿਮਦਿਲ ਚੋਰ ਸੀ, ਘਰ ਬੜਿਆ ਚੋਰੀ ਕਰਨ ਤੇ ਸਾਰੀਆਂ ਕੁੜੀਆਂ ਦੇ ਸਿਰ ਤੇ ਪਿਆਰ ਦੇ ਇੱਕ ਘਰੋਂ ਚੋਰੀ ਕਰਕੇ ਤੇ ਉਹਨੂੰ ਤੇ ਪੈਸੇ ਚੋਂ ਸਾਰਾ 50 ਦੇ ਦਿੰਦਾ ਸੀ। ਐਡਾ ਰਹਿਮਦਿਲ ਚੋਰ ਦੀ ਘਰ ਚੋਰੀ ਕਰਨ ਜਾਂਦੇ ਤੇ ਫੜ ਲੈ ਕੇ ਜਾਂਦੇ ਆ 5-5 ਕਿਲੋ ਇੱਧਰ ਮਾਰ ਆਵੇ ਖਾਲੀ ਹੱਥ ਨਹੀਂ ਜਾਣਾ। ਹਾਂ ਯਾਰ ਬਹੁਤ ਅੱਛਾ। ਲੌਜੀਕ ਤੇ ਬਣਦੀ ਯਾਰ, ਗੱਲ ਅੱਛੀ ਬੁਰੀ ਨਹੀਂ, ਲੌਜਿਕ ਤੇ ਬਣਦੀ ਹੈ। ਚੋਰ ਵੀ ਕਹਿੰਦੇ ਸਹੀ ਦੁਆ ਕਰਕੇ ਜਾਂਦੇ ਨੇ। ਯਾਰ ਪਤਾ ਨਹੀਂ, ਕਈ ਬੰਦੇ ਕਈ ਆਦਤਨ ਕਰਦੇ, ਕਈ ਵਿਚਾਰੇ ਮਜਬੂਰਨ ਕਰਦੇ ਆ। ਹੁਣ ਇੱਕ ਘਰ ਚੋਰੀ ਕਰਨ ਜਾਂਦਾ ਤੇ ਉਹਨਾਂ ਦੇ ਬਜ਼ੁਰਗ ਦੇ ਨਾਲ ਦਾ ਤਲਕ ਵੀ ਬਣ ਗਿਆ, ਹੋਟਲ ਨੱਪਣ ਮਿਲਾ ਪਿਆ। ਉਹ 15 ਦਿਨ ਬਾਅਦ ਆਪ ਨੂੰ ਫੋਨ ਕਰ ਦਿੰਦੇ ਸੀ ਕਿ ਨਿੱਕਾ ਮੁੰਡਾ ਨਾ, ਇੱਕ ਮੁੰਡੇ ਨੇ ਘਰ 3000 ਇੱਕ ਜਗ੍ਹਾ ਤੇ ਰੱਖਿਆ, ਲਾਲਾ ਚੱਕਰ ਰਾਤ ਨੂੰ। ਮਤਲਬ ਉਹ ਆਪਣੇ ਬੱਚਿਆਂ ਨਾਲ ਬਹੁਤੀ ਇਹਦੇ ਨਾਲ ਵਫਾ ਕਰਨ ਲੱਗ ਪਿਆ। ਨਹੀਂ ਉਸਤਾਦ ਜੀ, ਬਲਕਿ ਉਹ ਆਪਣੇ ਮੁੰਡੇ ਨੂੰ ਕਹਿਣ ਲੱਗ ਪਿਆ ਸੀ, ਪਤਾ ਦਿਹਾੜੀ ਕਿੰਨੀ ਲੱਗੀ ਹੈ? ਕਹਿੰਦਾ ਅੱਬਾ ਜੀ 1600। ਬਸ ਠੀਕ ਹੈ, 1000 ਤੂੰ ਨਾ ਹਲਾ 600 ਚੋਰ ਦਾ ਉਹ ਨੁੱਕਰ ਤੇਰਾ ਚੁੱਕ ਲੇਗਾ। ਮੇਰਾ ਉਹ ਵੀ ਮੇਰਾ ਪੁੱਤਰ ਵਰਗਾ ਵਾ। ਬਲਕਿ ਇਹਨੇ ਉਸ ਮੁੰਡੇ ਦਾ ਨੰਬਰ ਲੈ ਲਿਆ ਸੀ, ਉਹਨੂੰ ਕਹਿੰਦਾ ਯਾਰ ਜਿੱਦ ਪੈਸੇ ਰੱਖਣੇ ਹੁੰਦੇ ਮੈਨੂੰ ਦੱਸ ਦਿਆ ਕਰ। ਇਹ ਇਹਨਾਂ ਦਾ ਨਾ ਉਹ ਬਣ ਗਿਆ ਸੀ ਫੈਮਿਲੀ ਚੋਂ ਕਾਲੂ ਨੇ ਇੱਕ ਘਰ ਚੋਰੀ ਕਰਨ ਜਾਣੀ ਸੀ ਤੇ ਤਬੀਅਤ ਹਲਕੀ ਢਿੱਲੀ ਮੱਠੀ ਹੋ ਗਈ ਤੇ ਉਹ ਚੋਰ ਉਹਨੂੰ ਫੋਨ ਕਰਕੇ ਕਹਿ ਰਿਹਾ ਆ ਮੈਂ ਜਰਾ ਬਿਮਾਰ ਆ, ਭਾਈ ਆਏਗਾ ਛੋਟਾ ਹੈ। ਇੱਕ ਜਗ੍ਹਾ ਤੋਂ ਕਾਲੂ ਨੇ ਚੋਰੀ ਕਰਨੀ ਸੀ ਤੇ ਲੋਕੇਸ਼ਨ ਪਾਉਣ ਦਿਆ, ਫੜਿਆ ਗਿਆ ਭਾਈ। ਫਰੀਦ ਵੀ ਭਾਈ ਚੋਰੀ ਕਰਨ ਚੱਲਾ ਵਾ ਤੇ ਨਾਲ ਲਾਈਵ ਆਇਆ, मैं आज जा रहा हूँ आपकी सपोर्ट की जरूरत है। आपके सपोर्ट की जरूरत है। ਘਰੋਂ ਚੋਰੀ ਕਰਨ ਨਿਕਲਿਆ ਤੇ ਆਪਣੀ ਬੁੱਢੀ ਨੂੰ ਕਹਿੰਦਾ ਦਵਾ ਕਰੀ ਕੋ ਨੇਕ ਮੱਥੇ ਲੱਗੀ। ਯਾਰ ਇਹ ਕੀ ਗੱਲ ਹੈ ਯਾਰ। ਚੋਰੀ ਕਰਨ ਗਿਆ, ਫੜਿਆ ਗਿਆ ਤਾਂ ਉਹਨਾਂ ਨੂੰ ਕਹਿੰਦੇ ਕੋਈ ਨਹੀਂ ਕਾਪੀਰਾਈਟ ਆ ਜਾਂਦਾ, ਕੋਈ ਗੱਲ ਨਹੀਂ। ਉਹ ਯਾਰ ਉਹ ਚੋਰ ਵੀ ਜਿਹੜਾ ਪਲਾਨਿੰਗ ਦੇ ਨਾਲ ਉਸਤਾਦ ਜੀ, ਪਤਾ ਨਹੀਂ ਮੈਂ ਗੱਲ ਚਲਾਈ ਕਿ ਨਹੀਂ ਚਲਾਈ। ਮੇਰਾ ਬਹਿਨੋਈ ਇਕੱਲਾ ਸੀਗਾ, ਉਹਨੇ ਨਾ ਚੋਰ ਨੂੰ ਫੜਿਆ ਉਸਤਾਦ ਜੀ, ਉਹਨਾਂ ਬੈਠਕ ਦੇ ਵਿੱਚ ਫੜਿਆ, ਉਹਨੇ ਕੁੰਡਾ ਲਾਤਾ ਪਿੱਛੋਂ ਤੇ ਉਹਨਾਂ ਨਾਲ ਮੇਰਾ ਬਹਿਨੋਈ ਕਹਿੰਦਾ ਓਏ ਪਿਸਟਲ ਵਾਲੇ ਇੱਧਰ ਦੀ ਸਾਈਡ ਤੇ ਹੋ ਜਾਣ, ਉਹ ਵੱਡੀ ਬੰਦੂਕਾਂ ਵਾਲੇ ਇੱਧਰ ਹੋ ਜਾਣ, ਉਹ ਡੰਡਿਆਂ ਵਾਲੇ ਉੱਧਰ ਚਲੇ ਜਾਣ, ਠੀਕ ਹੈ, ਕੱਲਿਆਂ ਨੇ ਜਦੋਂ ਮੇਰਾ ਇਸ਼ਾਰਾ ਹੋਵੇ ਉਦੋਂ ਫੜਨਾ। ਤੇ ਉਹਨੂੰ ਕਹਿੰਦਾ ਲੈ ਵੀ ਜਵਾਨਾ ਤੈਨੂੰ ਘੇਰਾ ਪੈ ਗਈ, ਜਿਹੜਾ ਵੀ ਅਸਲਾ ਥੱਲੋਂ ਦੀ ਸਿੱਟ ਦੇ ਚੰਗਾ ਰਹੇਗਾ। ਸਹੀ ਉਹਨੇ ਨਾ ਥੱਲੋਂ ਦੀ ਅਸਲਾ ਸਿੱਟ ਦਿੱਤਾ ਤੇ ਉਹਨੂੰ ਨਾ ਫੜ ਲਿਆ। ਉਹਨੇ ਇੱਧਰ ਉੱਧਰ ਵੇਖਿਆ, ਕੋਈ ਬੰਦਾ ਨਾ ਬੰਦੇ ਦੀ ਜਾਨ, ਭਾਈ ਨੇ ਕੱਲੇ ਨੇ ਫੜ ਲਿਆ ਚੋਰ। ਤੇ ਕਹਿੰਦਾ ਭਾਈ ਨੂੰ ਬਾਕੀ ਅਸਲੇ ਵਾਲੇ ਕਿੱਧਰ ਗਏ? ਉਸਤਾਦ ਜੀ ਦਾ ਨਰਮ ਦੇ ਸਿਲੇ ਕਾਲੂ, ਇਹਦੇ ਘਰ ਚੋਰ ਆਏ, ਚੋਰ ਚੋਰੀ ਕਰਕੇ ਜਾਣੇ ਤੇ ਉਹਨੂੰ ਕਹਿਣਾ ਦੇਖ ਲਓ ਖਾਦਾ ਪੀਤਾ ਕੁਛ ਨਹੀਂ ਫਿਰ ਹੈ। ਆਹੋ ਬੜੇ ਨਰਮ ਦਿਲ ਹੁੰਦੇ ਸਾਈ ਜਿਹੜੇ ਨਾ, ਕਈ ਮੋਬਾਈਲ ਹੋ ਕੇ ਸਿਮ ਵੀ ਦੇ ਦਿੰਦੇ ਨੇ। ਹਾਂ ਨਰਮ ਦਿਲ, ਅੱਛੀ ਗੱਲ। ਹਾਂਜੀ, ਕਾਲੂ ਨੇ ਇੱਕ ਜਗ੍ਹਾ ਤੇ ਚੋਰੀ ਕਰਨੀ ਸੀ, ਇੰਨੀ ਪਲੈਨਿੰਗ ਕੀਤੀ, ਉੱਥੇ ਥਾਣਾ ਬਣ ਗਿਆ। ਅੱਛਾ, ਇੱਕ ਜਗ੍ਹਾ ਤੇ 2700-2800 ਚੋਰੀ ਕਰਨਾ ਸੀ ਤੇ ਘਰੋਂ ਨਿਕਲਦਾ ਹੀ ਕੂਣੀਆਂ ਤੇ ਜਾਂਦੇ ਆ। ਇੱਕ ਘਰ ਚੋਰੀ ਕਰਨ ਗਿਆ, ਜਾਂਦਾ ਹੀ ਫੜ ਗਿਆ, ਇੰਨਾ ਤੇਜ਼ ਪਰਫਿਊਮ ਲੱਗਾ ਸਾਰੇ ਉੱਠ ਕੇ ਬਹਿ ਗਏ। ਆਪਣੀ ਚੋਰੀ ਕਰਕੇ ਪਰਫਿਊਮ ਲਾ ਚੋਰੀ ਕਰਨ ਚੱਲਾ ਤੇ ਨੀਲਾ ਸੂਟ ਇਸਤਰੀ ਕਰਾ ਚੋਰੀ ਕਰਨ ਗਿਆ, ਚੋਰੀ ਕਰਕੇ ਕਹਿੰਦਾ ਇੱਕ ਮੇਰੀ ਟਿਕਟੋਕ ਬਣਾ ਦਿਓ ਸਾਡੀ ਮੇਰ ਆਪਣੇ ਨਾਲ। ਹਾਂ ਸਾਰਾ ਜ਼ੇਵਰ ਜ਼ੂਵਰ ਚੁੱਕ ਕੇ ਪਸੇਬਾ ਪਾ ਕੇ ਆਇਆ, ਛਣਕਾਈਆਂ ਫੜਿਆ ਗਿਆ। ਇਹ ਮਸਜਿਦ ਚ ਚੋਰੀ ਕਰਨ ਗਿਆ ਤੇ ਮਸਜਿਦ ਦੇ ਕਿਤੇ ਸਪੀਕਰ ਖੁੱਲਾ ਸੀ ਤੇ ਕਹਿੰਦਾ ਚੱਲ ਵੀ ਕਾਲੂ ਫੜੀ ਤੇ ਫੜਿਆ ਗਿਆ। ਉਸਤਾਦ ਜੀ ਮੈਨੂੰ ਯਾਦ ਆਇਆ, ਇੱਕ ਬੰਦਾ ਨਾ ਚੋਰੀ ਕਰਨ ਗਿਆ, ਉਹ ਜਿਹਦੇ ਘਰ ਚੋਰੀ ਕਰਨ ਗਿਆ ਨਾ ਉਹ ਖਾਨ ਸਾਹਿਬ ਸੀਗਾ। ਉਹਨੂੰ ਪਤਾ ਲੱਗ ਗਿਆ ਕਿ ਵੀ ਇਹ ਬੰਦਾ ਚੋਰੀ ਕਰਨ ਆ ਰਿਹਾ ਹੈ। ਉਹ ਹੁਣ ਵੇਖ ਲੈਂਦਾ ਉਹਨੂੰ ਕਿ ਵੀ ਇਹ ਲੁਕਿਆ ਹੋਇਆ, ਤੇ ਉਹ ਆਪਣੀ ਬੇਗਮ ਨੂੰ ਕਹਿੰਦਾ ਉਹ ਜਿਹੜਾ ਮੈਂ ਤੈਨੂੰ ਕਿਹਾ ਸੀ ਜ਼ੇਵਰ ਜਿਹੜਾ ਉਹ ਟਾਹਲੀ ਦੇ ਉੱਤੇ ਰੱਖਣਾ ਵਾ, ਉਹ 10 ਤੋਲੇ ਜ਼ੇਵਰ ਟਾਹਲੀ ਉੱਤੇ ਰੱਖ ਦਿੱਤਾ। ਉਹਦੀ ਬੁੱਢੀ ਕਹਿੰਦੀ ਹਾਂ ਮੈਂ ਜ਼ੇਵਰ ਟਾਹਲੀ ਮਤਲਬ ਦਰਖਤ ਦੇ ਉੱਤੇ ਰੱਖ ਦਿੱਤਾ। ਉਹ ਦਰਖਤ ਤੇ ਨਾ ਉਸਤਾਦ ਜੀ ਉਹ ਮੱਖੀਆਂ ਲੱਗੀਆਂ ਹੋਈਆਂ ਸੀਗੀਆਂ ਕਿਤੇ ਸ਼ਹਿਦ ਦੀਆਂ। ਤੇ ਹੁਣ ਨਾ ਚੋਰ ਸੁਣਦਾ ਵੀ ਲੈ ਵੀ ਕਹਿੰਦਾ ਜ਼ੇਵਰ ਇਹਨਾਂ ਨੇ ਨਾ ਪਲੈਨਿੰਗ ਕਰਕੇ ਟਾਹਲੀ ਦੇ ਉੱਤੇ ਰੱਖਿਆ। ਉਸਤਾਦ ਜੀ ਉੱਤੇ ਚੜ੍ਹਦਾ, ਉਹਨੂੰ ਮੱਖੀਆਂ ਲੜਦੀਆਂ ਨੇ ਤੇ ਬੁਰੇ ਹਾਲ, ਉਹ ਡਿੱਗਦਾ ਲੇਕਿਨ ਉਹ ਨੱਸ ਜਾਂਦਾ। ਅਗਲੇ ਦਿਨ ਨਾ ਉਹ ਵਿਚਾਰਾ ਹਸਪਤਾਲ, ਤੇ ਸਾਰਾ ਪਿੰਡ ਨਾ ਉਹਦਾ ਪਤਾ ਕਰਨ ਜਾਂਦਾ। ਤੇ ਉਹ ਖਾਨ ਸਾਹਿਬ ਜਿਹਨਾਂ ਦੇ ਘਰੋਂ ਲੜੀਆਂ ਸੀ ਮੱਖੀਆਂ, ਉਹ ਵੀ ਉਹਦਾ ਪਤਾ ਕਰਨ ਜਾਂਦੇ। ਕਹਿੰਦੇ ਸੁਣਾ ਕਿੱਦਾਂ? ਕਹਿੰਦਾ ਮੈਂ ਠੀਕ ਆ, ਲੇਕਿਨ ਆਪਣਾ ਕੀਮਤੀ ਸਮਾਨ ਕਹਿੰਦਾ ਪੇਟੀ 'ਚ ਰੱਖਿਆ ਕਰ। ਆਹੋ ਸਾਜੀ ਕਾਲੂ ਇੱਕ ਘਰੋਂ ਚੋਰੀ ਕਰਕੇ ਚਲਾ ਗਿਆ। ਅਗਲੇ ਦਿਨ ਨਾ ਸੋਹਣਾ ਸਾਫ ਸੂਟ ਪਾ ਕੇ ਉਹਨਾਂ ਦੇ ਘਰ ਗਿਆ। ਕਹਿੰਦੇ ਕਿੱਧਰ ਆ, ਕਿੱਧਰ ਰਾਤੀ ਚੋਰੀ ਕੀਤੀ? ਆ 2 ਨੋਟ ਪਾਟੇ ਨਿਕਲੇ ਭਾਜੀ। ਬਟਾ ਦਿਓ। ਆਹੋ ਇੱਕ ਘਰ ਚੋਰੀ ਕਰਨ ਡਿਆ ਵਾ ਤੇ ਉਹਨਾਂ ਨੇ ਦੱਸਿਆ ਰੋ ਰੋ ਮਾਈ ਕਹਿੰਦੀ ਮੇਰੀ ਧੀ ਦਾ ਵਿਆਹ ਵਾ, ਉਹਦੇ ਜਹੇਜ਼ ਦਾ ਤੈਨੂੰ ਕਹਿਣ ਡਿਆ ਅੱਲਾ ਤੇਰੇ ਨਸੀਬ ਚੰਗੇ ਕਰੇ। ਨਹੀਂ ਇੱਕ ਕਰ ਗਿਆ
ਤੇ ਚੋਰੀ ਕਰਕੇ ਨਿਕਲ ਗਿਆ ਤੇ ਘਰ ਜਾ ਕੇ ਦੇਖਿਆ 2 ਨੋਟ ਪਾਟੇ ਦੇ ਵਿੱਚ 5,000 ਵਾਲੇ। ਤੇ ਅਗਲੇ ਦਿਨ ਜਾ ਕੇ ਨਾ ਉਹਨਾਂ ਦੇ ਕੋਲ ਬਣੇ ਮੁੰਡੇ ਦੇ ਜਿਹੜੇ ਕੀ ਬਣਿਆ, ਉਹਦੇ ਯਾਰ ਰਾਤੀ ਚੋਰ ਆਇਆ ਤੇ ਚੋਰੀ ਕਰਕੇ ਲੈ ਗਿਆ। ਕੀ ਲੈ ਕੇ ਕੀ ਗਿਆ? ਯਾਰ 5,000 ਵਾਲੇ ਨਾ 40-45,000 ਸੀ, ਉਹ ਲੈ ਗਿਆ। ਹੋਏ ਹੋਏ ਉਹਨੇ ਕਿਹਾ, ਫਿਰ ਉਹਨੇ ਕਿਹਾ ਬਸ ਲੈ ਗਿਆ। ਪਾਟਾ ਵਿੱਚ ਕੋ ਨੋਟ ਵਿੱਚੋਂ? ਉਹਨੇ ਕਿਹਾ ਨਹੀਂ, ਪਾਟਾ ਸੀ, ਹੈ ਸੀ। ਉਹਨੇ ਕਿਹਾ ਕਿੱਦਾਂ? ਯਾਰ ਆ ਦੇਖ, ਪਾਟਾ ਸੀ ਬਟਾ ਕੇ। ਸਾਜੇ ਇੱਕ ਵਾਰ ਨਾ ਫ੍ਰੀ ਚੋਰੀ ਕਰਨ ਗਿਆ ਤੇ ਫੜਿਆ ਗਿਆ, ਪੈਸੇ ਚੱਕ ਲਿਆ ਤੇ ਉੱਥੇ ਜਾ ਚੈੱਕ ਕਰਨ ਦਿਆ ਤਾਰਾਂ ਉਹਨਾਂ ਦੀ। ਆਹੋ, ਤੇ ਉਹਨਾਂ ਨੇ ਕਿ ਯਾਰ ਜਾਲੀ ਇਹਨਾਂ ਨੂੰ ਮੌਕਾ ਚਾਹੀਦਾ ਬਸ। ਮੈਨੂੰ ਯੂਸਫੀ ਸਾਹਿਬ ਦੀ ਇੱਕ ਗੱਲ ਯਾਦ ਆ ਗਈ। ਕਿਸੇ ਨੇ ਪੁੱਛਿਆ ਕਿ ਯਾਰ ਯੂਸਫੀ ਸਾਹਿਬ ਮੌਕਾ ਕਿਹਨੂੰ ਕਹਿੰਦੇ ਆ? ਕਹਿੰਦਾ ਮੌਕਾ ਜਦੋਂ बीवी की गाल पर मच्छर बैठा हो उसे मौका कहते हैं। ਆਹੋ। ਵਾਹ 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 ਵਾਹ। ਹਾਲੂ ਤੈਨੂੰ ਉਹ ਪੀਪਣੀ ਵਾਲੀ ਕਰ ਯਾਰ ਆਪਣੀ ਕਰਨੀ ਮਾਫੀ ਕੀ ਕਰਨੀ। ਅੱਛਾ ਮੈਂ ਕਹਿੰਦਾ ਨਸਾਂ ਕਿ ਯਾਰ ਬੰਦਾ ਨਾ ਪੁਰਾਣੀ ਗੱਲ ਨਾਲੋਂ ਨਾ ਨਵੀਂ ਕਰ ਲਵੇ, ਥੋੜੀ ਲੋ ਲੈਵਲ ਦੀ ਕਰ ਲਵੇ, ਲੇਕਿਨ ਹੋਵੇ ਨਵੀਂ। ਲੇਕਿਨ ਇਹਦੀਆਂ ਗੱਲਾਂ ਤੋਂ ਬਾਅਦ ਮੇਰਾ ਦਿਲ ਕਰੇ ਨਹੀਂ ਯਾਰ ਤੂੰ ਪੁਰਾਣੀਆਂ ਹੀ ਕਰ ਲਿਆ। ਕਾਲੂ ਦੀ ਸਤਾਰੀ ਬੇਸਿਕਲੀ ਗੈਰ ਹਾਜ਼ਰੀ ਹੈ ਨਾ। ਨਹੀਂ ਕਾਲੂ ਬੜਾ ਅੱਛਾ ਆਰਟਿਸਟ ਹੈ ਕਾਲੂ। ਇਹਦਾ ਟਰੈਕ ਨਹੀਂ ਚੜਦਾ, ਕਿਸ ਟਾਈਮ ਚੜ ਜੇ ਤੇ ਫਿਰ ਲੈਸ਼ ਹੁੰਦਾ ਪੂਰਾ। ਕਦੀ ਕਦੀ ਦਿਨ ਹੁੰਦਾ ਉਸਤਾਦ ਜੀ, ਕਦੀ ਕਾਲੂ ਦਾ ਸਹੀ ਗੱਲ ਹੈ। ਕਦੀ ਉਹਨਾਂ ਦਾ ਸਾਰਿਆਂ ਦਾ ਇਦਾਂ ਹੀ। ਜਿੱਦਾਂ ਆਊਟਡੋਰ ਦੇ ਵਿੱਚ ਖਾਵਰ ਦਾ ਟਾਈਮ ਸੀ। ਹਾਂਜੀ 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 ਬਿਲਕੁਲ ਉਸਤਾਦ। ਨਾਲੇ ਜਿਹੜਾ ਜਿਹੜੀ ਦੂਰੋਂ ਉਸਤਾਦ ਜੀ ਆਉਂਦਾ ਵਾ ਨਾ, ਉਹਦੀ ਪਹਿਲੇ ਕੋਸ਼ਿਸ਼ ਇਹੀ ਹੁੰਦੀ ਕਿ ਜਾਂਦੇ ਮੈਂ 2-3 ਘੰਟੇ ਰੈਸਟ ਲਵਾਂ, ਮੈਂ ਉਸਤਾਦ ਜੀ ਦੇ ਕੋਲ ਨੇਗੇ ਚ ਬਵਾਂ, ਮੈਨੂੰ ਕੁਛ ਜਾਂਦੇ ਰੋਟੀ ਮਿਲੇ, ਗ਼ਜ਼ਾ ਮਿਲੇ। ਅੱਛਾ ਪਤਾ ਕੀ ਗੱਲ ਹੈ, ਇਹ ਨਾ ਤੁਸੀਂ ਸਾਰੇ ਵੀ ਜਾਂ ਇਹ ਵੀ ਨਾਲ ਤੁਸੀਂ ਥੋੜੀ ਪਲੈਨਿੰਗ ਨਹੀਂ ਕਰਦੇ। ਮੈਂ ਘਰੋਂ ਜਿੱਥੋਂ ਤੁਰਦਾ ਨਾ ਉੱਥੋਂ ਬਾਈਕ ਤੇ 40-50 ਦੀ ਸਪੀਡ ਤੇ ਆਉਂਦਾ, ਕਮ ਸੇ ਕਮ ਮੈਨੂੰ ਅੱਧਾ ਘੰਟਾ ਲੱਗਦਾ ਹੋਣਾ ਮੇਰੇ ਹਿਸਾਬ ਨਾਲ। ਹਾਂਜੀ ਅੱਧੇ ਘੰਟੇ ਤੋਂ 35 ਮਿੰਟ ਹੋ ਸਕਦੇ, 29 ਨਹੀਂ ਹੋ ਸਕਦੇ। ਹਾਂਜੀ ਠੀਕ ਹੈ ਜੀ। ਉਸ ਅੱਧੇ ਘੰਟੇ 'ਚ ਮੋਟਰਸਾਈਕਲ ਤੇ ਬੈਠਾ ਦਿਮਾਗ ਦੇ ਵਿੱਚ ਕਿੰਨਾ ਕੁਝ ਸੋਚ ਕੇ ਆ ਸਕਦਾ ਕਿ ਅੱਜ ਮੈਂ ਕਿੱਥੇ ਗੱਲ ਕਰਨੀ। ਹਾਂ ਲੇਕਿਨ ਨਹੀਂ, ਉਹ ਨਹੀਂ ਕਰਨੀ, ਬਸ ਚੁੱਪ ਕਰਕੇ ਆ ਜਾਣਾ, ਆ ਕੇ ਇੱਥੇ ਬਹਿ ਕੇ ਦੇਖਣਾ ਵੀ ਚੱਲ ਗਿਆ ਨਹੀਂ ਤੇ ਅੱਲਾ ਸਪੋਰਟ। ਉਹਨੂੰ ਉਸਤਾਦ ਜੀ ਪਰੇਸ਼ਾਨੀਆਂ ਬਹੁਤ ਕਰਦੀਆਂ ਵਿਚਾਰੇ ਨੂੰ। ਉਹ ਲੜਾਈਆਂ ਪੜਾਈਆਂ ਨਿਕਲੇ ਤਾਂ ਫੇਰ ਹੀ ਆ। ਨਹੀਂ ਲੜਾਈਆਂ ਨਹੀਂ, ਉਹ ਕੁੰਡੀ ਨਹੀਂ ਆਇਆ ਘਰ ਦੀ, ਉਹਦੀ ਵਜ੍ਹਾ ਤੋਂ ਪਰੇਸ਼ਾਨ ਵੀ ਯਾਰ ਲੜਾਈ ਵੀ ਕਿਹੜਾ ਵੀ ਲਾਈਫ ਹੁੰਦੀ ਆ। ਲੜਾਈ ਤੇ ਇਹਨਾਂ ਦੇ ਘਰ ਇੰਨੀ ਹੁੰਦੀ ਨਾ ਉਸਤਾਦ ਜੀ, ਇਹਨਾਂ ਇੱਟਾਂ ਸਟਾਈਆਂ ਲੜਾਈ ਵਾਲੀਆਂ। ਅੱਛਾ ਲੜਾਈ ਵਾਲੀ ਢੋਰ ਹੁੰਦੀ ਹਾਂਜੀ ਲੜਾਈ ਵਾਲੀ ਇੱਟ ਉਹ ਅੱਧੀ ਵੀ ਚੱਲ ਜਾਂਦੀ ਹੈ। ਰੋੜਾ ਟਾਈਮ ਪੁਲਿਸ ਨੂੰ ਫਿਰ ਪਰਚੇ ਦੇ ਲਗਾਏ ਲੈਂਦੇ, ਭਾਵੇਂ ਨਾ ਅੱਧੀ ਮਾਰੀ, ਉਹ ਕਹਿੰਦੇ ਨਹੀਂ ਪੂਰੀ ਮਾਰੀ, ਉਹ ਕਹਿੰਦੇ ਲਿਆਓ ਸਬੂਤ। ਏਦਾਂ ਹੀ ਸਾਡੇ ਕੋਲ ਇੱਕ ਬੰਦਾ ਨਾ ਉਹਦਾ ਹੱਥ ਹੈ ਨਹੀਂ, ਉਹ ਮਤਲਬ ਹੱਥ ਹੈਗਾ ਸੀ ਲੇਕਿਨ ਉਹ ਵਰਕ ਨਹੀਂ ਸੀ ਕਰਦਾ, ਮਤਲਬ ਉਹਦੇ ਤੋਂ ਜੋ ਮਰਜ਼ੀ ਮਾਰੀ ਜੋ ਟੁੰਡ ਟੈਬ ਜਿਹਾ ਨਿਜ਼ਾਮ ਸੀ ਨਾ, ਉਹ ਜਿੱਡੀ ਮਰਜ਼ੀ ਜ਼ੋਰ ਦੀ ਮਾਰੇ ਨਾ ਘੁਮਾ ਕੇ ਉਹਨੂੰ ਕੁਝ ਨਹੀਂ ਹੋਣਾ। ਜਿਹਨੇ ਜਿਹੜਾ ਮਾਰਿਆ ਅਗਲੇ ਦਾ ਦਿਲ ਕਰੇ। ਉਹ ਲੜਾਈ ਹੋ ਪਈ ਤੇ ਉਹਨੇ ਘੁਮਾ ਕੇ ਨਾ ਜਬਾਂ ਘੁਮਾ ਰਿਹਾ 4 ਵਾਰੀ ਤੇ ਲਾ ਕੇ ਉਹਦੇ ਸਿਰ 'ਚ ਡਾਵਾ ਤਾਂ ਜੀ ਉਹ ਤਾਂ ਮਰ ਗਿਆ ਵਿਚਾਰਾ। ਅੱਛਾ ਹੁਣ ਥਾਣੇ ਬੈਠੇ ਉਹਨਾਂ ਨੇ ਕਿਹਾ ਕਿ ਜੀ ਚਲੋ ਮਾਫ ਕਰੋ। ਉਹਨੇ ਕਿਹਾ ਜੀ ਮੈਂ ਮਾਫ ਕਰ ਦਿਆਂਗਾ, ਇਹ ਮੈਨੂੰ ਦੱਸੇ ਤੇ ਮੇਰੇ ਸਿਰ 'ਚ ਕੀ ਮਾਰਿਆ। ਉਹ ਕਹਿੰਦਾ ਭਾਜੀ ਖੁਦਾ ਦੀ ਕਸਮ ਮੈਂ ਹੱਥ ਮਾਰਿਆ। ਕਹਿੰਦਾ ਨਹੀਂ ਭਾਜੀ ਹੱਥ ਨਹੀਂ ਸੀ, ਅਸੀਂ ਤਾਂ ਰੋਜ਼ ਲੜਨ ਵਾਲੇ ਆ, ਉਹ ਕੋਈ ਚੀਜ਼ ਸੀ ਭਾਰੀ, ਇਹਨੇ ਉਹ ਬਹੁਤ ਬੁਰੀ ਮਾਰੀ। ਉਹ ਕਸਮਾਂ ਖਾਈ ਜਾ ਰਿਹਾ ਮੇਰਾ ਹੱਥ ਸੀ। ਕਹਿੰਦਾ ਨਹੀਂ ਹੱਥ ਹੈ ਨਹੀਂ ਸੀ, ਇੱਟ ਸੀ। ਕਹਿੰਦਾ ਅੱਛਾ ਜੀ ਇਹਦੇ ਅੱਬੂ ਨੇ ਇਹਨੂੰ ਥੋੜਾ ਜਿਹਾ ਕੁੱਟਿਆ ਤੇ ਉਹਦੇ ਸਾਹਮਣੇ ਬਹਿ ਕੇ ਹਾਕੀ ਤੇ ਟੇਪ ਉਹ ਡਰਿਆ ਫਿਰ ਯਾਰ ਲੜਾਈ ਦੇ ਦੌਰਾਨ ਨਾ ਹੁੰਦਾ ਹੀ ਆ ਕਿ ਫੋਨ ਕੀਤਾ ਨਾ, ਹੁਣ ਜਿਹਦੀ ਲੜਾਈ ਹੁੰਦੀ ਹੈ ਨਾ, ਜਿਹਨੂੰ ਫੋਨ ਕਰਨਾ ਵਾ 10 ਜਣੇ ਆ ਗਏ, ਸਭ ਤੋਂ ਪਹਿਲੇ ਉਹਨੇ ਸਾਰਿਆਂ ਨੂੰ ਬੋਤਲਾਂ ਬਣਾਉਣੀਆਂ। ਇਹ ਲੱਭ ਤੋਂ ਪਹਿਲਾਂ ਲਾਸ ਰਜ਼ਾ ਭਾਈ ਨੇ ਇੱਕ ਦੋਸਤ ਹੈ, ਉਹਨਾਂ ਰਾਤੀ ਫੈਸਲ ਦੇ ਪਰੇਡ ਬਾਰੇ ਗੱਲ ਕਰਨ ਦੇ ਤੇ ਕਹਿੰਦੇ ਯਾਰ ਡਾਕਟਰ ਐਸੇ ਵੀ ਹੁੰਦੇ ਨੇ। ਇੱਕ ਡਾਕਟਰ ਨੇ ਨਾ ਇੱਕ ਬੰਦੇ ਦੀ ਨਾ ਉਸਤਾਦ ਜੀ ਇਹ ਵੇਨਾਂ ਹੁੰਦੀਆਂ ਨਾ ਬਾਂਹ ਦੇ ਅੰਦਰ ਲਿਆ ਵਾਲੀ, ਉਹ ਕਹਿੰਦਾ ਉਹਨਾਂ ਨੇ ਪਰੇਡ ਕੀਤਾ, ਹੱਡੀ ਹੁੱਡੀ ਜੋੜ ਦਿੱਤੀ ਤੇ ਆ ਵੇਨਾਂ ਜਿਹੜੀਆਂ ਸਾਰੀਆਂ ਥੱਲੇ ਬੰਨ ਦਿੱਤੀਆਂ। ਯਾਰ ਜਾਣਦੇ ਸਹੀ ਜਨਮਨ ਵਾਕਿਆ ਹੋਇਆ ਤੇ ਉਹ ਬੰਨ ਦਿੱਤੀਆਂ ਤੇ ਉਹਨਾਂ ਨੇ ਪੱਟੀ ਜੂ ਕਰ ਦਿੱਤੀ ਤੇ ਸਾਰਾ ਕੁਝ ਹੋ ਗਿਆ, ਪਲਸਤਰ ਉਹ ਚਲਾ ਗਿਆ। ਉਹਨਾਂ ਮਹੀਨੇ ਬਾਅਦ ਉਹਨਾਂ ਕਿਹਾ ਜਿਹਨੇ ਉਹ ਖੋਲਿਆ ਵਾ ਤੇ ਹੁਣ ਉਸਤਾਦ ਜੀ ਉਹ ਬਾਂਹ ਜਿਹੜੀ ਉਹਦੀ ਇੰਝ ਨਾ ਹੋਵੇ, ਉਹਦੀਆਂ ਨਾੜਾਂ ਨੂੰ ਖਿੱਚ ਪਵੇ, ਉਹ ਸਾਰੀਆਂ ਨਾੜਾਂ ਦੇ ਥੱਲੇ। ਬਾਅਦ ਚ ਉਹਨੇ ਦੱਸਿਆ ਕਿ ਉਹ ਹਫਤਾ ਇੰਝ ਹੀ ਫਿਰਦਾ ਰਿਹਾ। ਨਹੀਂ ਏਦਾਂ ਉਸਤਾਦ ਜੀ ਸਾਡਾ ਨਾ, ਹੁਣ ਉਸਤਾਦ ਜੀ ਮੈਂ ਐਕਟਰ ਦਾ ਨਾਂ ਨਹੀਂ ਲੈਣਾ, ਉਹਦਾ ਵਿਚਾਰੇ ਦਾ ਨਾ ਆਪਰੇਸ਼ਨ ਹੋਇਆ ਹੈਗਾ, ਤਕਰੀਬਨ 6 ਮਹੀਨੇ ਪੁਰਾਣੀ ਗੱਲ, ਤੇ ਉਹ ਫਨਕਾਰ ਸੀਗਾ। ਉਹਨੇ ਨਾ ਉਹ ਪਾਸ ਦਿੱਤਾ ਸਾਰਿਆਂ ਨੂੰ,
ਕਿ ਯਾਰ ਮੇਰੇ ਵੱਲੋਂ ਨਾ ਡਰਾਮਾ ਵੇਖਿਆ ਨਾ, ਉਹਨੇ ਪਾਸ ਦਿੱਤਾ ਉਸਤਾਦ ਜੀ। ਉਹ ਹੁਣ ਨਾ ਉਹਨਾਂ ਨੇ ਨਾ ਉਹ ਡਾਕਟਰ ਆਪਰੇਸ਼ਨ ਕਰ ਗਿਆ, ਲੇਕਿਨ ਜਿਹੜੀ ਉਹ ਫੀਲਿੰਗ ਟਾਂਕੇ ਸ਼ਾਂਕੇ ਲਾਉਂਦੇ ਨੇ ਉਹ ਹੈਲਪਰ ਲਾਉਂਦੇ ਨੇ। ਡਾਕਟਰ ਆਪਰੇਸ਼ਨ ਕਰਕੇ ਚਲਾ ਗਿਆ ਤੇ ਉਸਤਾਦ ਜੀ ਉਹਨਾਂ ਨੇ ਹਨਾ ਵਾਸ਼ ਨਹੀਂ ਕੀਤਾ, ਉਂਝ ਹੀ ਉਹਨਾਂ ਨੇ ਟਾਂਕੇ ਟੂੰਕੇ ਲਾ ਕੇ ਤੇ ਬੰਦ ਕਰਤਾ। ਤੇ ਉਹ ਮਹੀਨੇ 1.5 ਮਹੀਨੇ ਬਾਅਦ ਉਹਨੂੰ ਤਕਲੀਫ ਹੋਣ ਲੱਗ ਪਈ। ਉਹਨਾਂ ਨੇ ਚੈੱਕਅਪ ਕੀਤਾ ਤੇ ਡਾਕਟਰ ਨੇ ਚੈੱਕਅਪ ਕੀਤਾ ਵਿੱਚੋਂ ਕੈਂਕਰੀਆਂ ਕੂੰਕਰੀਆਂ ਇਹ ਉਹ ਸਾਰਾ, ਕਹਿੰਦੇ ਵੀ ਇਹ ਕਿਹਨੇ ਕੀਤਾ? ਤੇ ਉਹ ਕਹਿੰਦੇ ਅਸੀਂ ਨਾ ਸਰ ਜੀ ਡਰਾਮੇ ਤੇ ਜਾਣਾ ਸੀ, ਅਸੀਂ ਜਲਦੀ ਦੇ ਵਿੱਚ ਇੰਜ ਹੀ ਬੰਦ ਕਰਤਾ। ਉਹ ਵਿਚਾਰੇ ਨੂੰ ਸਿਆਪਾ ਪਾਤਾ ਉਸਤਾਦ ਜੀ। ਜਿਹਦਾ ਤੁਹਾਨੂੰ ਵੀ ਸਿਆਪਾ ਪਾਤਾ ਯਾਰ ਮੈਨੂੰ ਸਾਜੀ ਉਹ ਹੈਲਪਰ ਨੇ ਬੰਦ ਕੀਤੀ। ਵਿੱਕੀ ਉਤੋਂ ਲੰਬੀ ਗੱਲ ਨਹੀਂ ਮੈਂ ਕੀਤੀ ਸਾਜੀ, ਇਹ ਗੱਲ ਕਦੋਂ ਕੀਤੀ? ਤੁਹਾਨੂੰ ਇੱਕ ਗੱਲ ਦੱਸਾਂ, ਅਸੀਂ ਵਿੱਕੀ ਕਰ ਦਿੰਦੇ ਨੇ, ਜਿਹੜਾ ਤੁਹਾਡਾ ਰਿਐਕਸ਼ਨ ਉਹਦਾ ਮਜ਼ਾ ਆਉਂਦਾ। ਉਹ ਰਿਐਕਸ਼ਨ ਨਹੀਂ ਯਾਰ, ਇਹ ਗੱਲ ਨਹੀਂ ਸੀ, ਜੁਗਤ ਕਰਨਾ ਤਾਂ ਵਿੱਕੀ ਕਰਨੀ। ਇਹ ਜੁਗਤ ਸੀਗੀ। ਇਹ ਤਾਂ ਮੈਂ ਤੁਹਾਨੂੰ ਗੱਲ ਦੱਸਿਆ ਵਾ ਕਿ ਉਹ ਕੰਪਿਊਟਰ ਜਿਹੜੇ ਸੀਗੇ ਉਹਨਾਂ ਨੇ ਵਿੱਚ ਕੈਂਕਰੀਆਂ ਰਹਿਣ ਦਿੱਤੀਆਂ। ਹਲੋ ਉਹਨੇ ਜੁਗਤ ਦਾ ਫਾਰਮੈਟ ਚੇਂਜ ਕਰਕੇ ਠੀਕ ਕਰ ਲਈ। ਆਹੋ ਜੁਗਤ ਤਾਂ ਨਹੀਂ ਸੀਗੀ। ਚਲੋ ਜੀ, ਲਓ ਜੀ ਨਾਜ਼ਰੀਨ, ਸਾਜੀ ਇੱਕ ਆ ਵੀ ਮੈਨੂੰ ਪਤਾ ਨਹੀਂ ਹੁਣ ਫਿੱਕੀ ਆ। ਉਹ ਜੀ ਨਹੀਂ ਜਨਾਬ, ਸਹੀ ਹੋਣੀ ਆਉਣ ਸਾਜੀ ਕਾਲੂ ਨੇ ਬੰਬ ਵਾਲੀ ਜੈਕਟ ਪਾ ਕੇ ਇੰਨਾ ਖੁੜਕਿਆ ਉਹਦੀਆਂ ਤਾਰਾਂ ਬਾਹਰ ਆ ਗਈਆਂ ਕਿਹਦੀਆਂ ਜੈਕਟ ਦੀ। ਉਹ ਓਕੇ ਨਾ ਠੀਕ ਹੈ। ਪਤਾ ਕੀ ਗੱਲ ਹੈ, ਕਿਸ ਟਾਈਮ ਇਹ ਗੱਲ ਹੁੰਦੀ ਕਿਸੇ ਨੂੰ ਤੁਰ ਪੇ ਨਿਕਲ ਜਾਂਦੀ ਹੈ। ਓਕੇ ਅੱਲਾ ਖੈਰ ਕਰੇ। ਕੋਈ ਨਹੀਂ ਕਾਲੂ, ਫੇਰ ਸਹੀ, ਕੋਈ tension ਦਿਲ ਨਹੀਂ ਛੱਡਣਾ। ਕਾਲੂ ਬੜੀ ਬੜੀ ਨੈਸ਼ ਗੱਲ ਕਰਦਾ ਵਾ। ਕਾਲੂ ਦੀ ਹਿੱਟ ਗੱਲ ਉਹ ਸੀ ਜਿਹੜੀ ਕਹਿੰਦਾ ਕਿ ਚਾਹਤ ਫਤਿਹ ਅਲੀ ਖਾਨ ਸਾਹਿਬ ਵਾਲੀ। ਇੱਕ ਨਹੀਂ, ਉਹ ਬਹੁਤ ਮਜ਼ੇ ਵਾਲੀ ਸੀ। ਯੂਰ ਬੈਗ ਜੱਜ ਦੇ ਵਿੱਚ ਸਾਰੇ ਤਲਵਾਰਾਂ ਲਈ ਫਿਰਦੇ ਤੇ ਸ਼ਾਵਰ ਚ ਦਾਤ ਸ਼ਾਵਰ ਚ ਤਜ਼ਾਬ ਪਾ ਕੇ ਨਹੀਂ। ਕਾਲੂ ਦੀ ਬੜੀ ਬੜਾ ਨੈਸ਼ ਗੱਲ ਹੋ ਜਾਂਦਾ ਯਾਰ। ਦਿਮਾਗ ਆ ਕਿਸ ਟਾਈਮ, ਨਾ ਉਸਤਾਦ ਜੀ ਅੱਜ ਕੱਲ੍ਹ ਦਿਮਾਗ ਆ ਕਿਸ ਟਾਈਮ ਅਕਸਰ ਹੀ ਰੋਜ਼ ਨਹੀਂ ਚੱਲਦਾ ਕਿਸ ਟਾਈਮ। ਰਿਜੈਕਸ਼ਨ ਬਹੁਤ ਹੋ ਗਈ ਜੀ ਕੱਪੜੇ ਦੀ। ਸਹੀ ਗੱਲ ਆ। ਨਹੀਂ ਨਾਲੇ ਤੂੰ ਘਰੋਂ ਵੀ ਪ੍ਰੋਬਲਮ ਹੈ ਨਾ। ਹਾਂਜੀ ਹਾਂਜੀ। ਲਾਲਾ ਬੈਦੁੱਲਾ ਵੀ ਤੇਰਾ ਜਿਹੜਾ ਨਾ ਉਹਨੂੰ ਤੈਨੂੰ ਜੀਣ ਨਹੀਂ ਨਾ ਦਿੰਦਾ। ਸਾਡੀ ਇਹਦਾ ਇਹ ਸਿਆਸੀ ਬਿਆਨ ਹੈ, ਇਹਦੇ ਕੋਲੋਂ ਫੈਕਟਰੀ ਕੋਈ ਗਲਤੀ ਹੋ ਜਾਂਦਾ ਤੇ ਉੱਥੇ ਇੱਥੇ ਦੀ ਗੱਲ ਯਾਰ, ਉੱਥੇ ਵੀ ਬੜੀ ਪਰੇਸ਼ਾਨੀ ਆਹੋ ਇਹ ਇਦਾਂ ਹੀ ਨੇ ਗੇੜਾ ਦਿੱਤਾ ਹੈ ਸਾਰਿਆਂ ਨੂੰ। ਨਹੀਂ ਹੋਰ ਵੀ ਰੌਲਾ, ਇਹਦੇ ਭਰਾ ਨੇ ਦਿਹਾੜੀ ਨਾ ਪੀ ਉਸਤਾਦ ਜੀ, ਨਾਦਰ ਨੇ। ਉਹ ਨਹੀਂ ਅਮਰੇ। ਉਹ ਕਹਿੰਦਾ ਇਹ ਢੂੰਡ ਲਿਆ ਜਾ। ਅੱਛਾ ਜੀ, ਚਲੋ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਔਰ ਅਸੀਂ ਮੈਂ ਨਾ ਉਹ ਦੁਬਈ ਵਾਲੇ ਮਸਲੇ ਦੇ ਵਿੱਚ ਨਾ ਇਸੋਂ ਨਹੀਂ ਗੱਲ ਕਰ ਰਿਹਾ ਕਿ ਅਸੀਂ ਇੱਕੋ ਦਿਨ ਹੀ ਦੋਵੇਂ ਸ਼ੋਅ ਕੀਤੇ ਆ। ਥੋੜੀ ਦੇਰ ਪਹਿਲੇ ਅਸੀਂ ਕੱਲ ਵਾਲਾ ਕੀਤਾ, ਕੱਲ ਦੇਖਿਆ ਸੀ ਦੁਬਈ ਜਾਣ ਵਾਲਾ। ਤੇ ਹੁਣ ਉਹ ਤੁਸੀਂ ਵੇਖੋਗੇ ਉਹਦੀਆਂ ਮੇਲਸ ਵਗੈਰਾ ਜਾਂ ਕੀ ਰਾਬਤਾ ਹੈ। ਫਿਰ ਇਸ ਤੋਂ ਅਗਲੇ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਇਨਸ਼ਾਅੱਲਾ ਤਾਲਾ ਸਾਰਾ ਉਹਦਾ ਡਿਟੇਲ ਵੀ ਦੱਸਾਂਗਾ। ਠੀਕ ਹੈ ਜੀ, ਤੇ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਤਾਲਾ। ਤੇ ਦੁਆ ਕਰਨਾ ਬਸ, ਜਿਨ੍ਹਾਂ ਨੇ ਜਾਣਾ ਉਹ ਤੇ ਜਾਣਗੇ ਸਾਡੇ ਨਾਲ। ਜਾਣਾ ਆਪਾਂ ਇਨਸ਼ਾਅੱਲਾ ਤਾਲਾ ਲਾਜ਼ਮੀ ਅੱਲਾ ਦੀ ਰਹਿਮਤ ਨਾਲ। ਤੇ ਜਿਨ੍ਹਾਂ ਨੇ ਨਹੀਂ ਜਾਣਾ ਉਹ ਵੀ ਸਾਡੇ ਨਾਲ ਹੀ ਰਹਿਣਗੇ, ਕਿਉਂਕਿ ਅਸੀਂ ਵਕਫੇ ਨਾਲ ਨਾ ਥੋੜਾ ਬੜਾ ਤੁਹਾਡੇ ਨਾਲ ਅਟੈਚ ਰਵਾਂਗੇ। ਸਾਰਾ ਸਿਲਸਿਲਾ ਜਾਣਾ ਹੀ ਹਾਂਜੀ 3 ਲੱਖ ਰੁਪਇਆ। ਇਹਨੇ ਵਕਫੇ ਨਹੀਂ ਰਵਾਂਗੇ। ਬਸ ਠੀਕ ਆ, ਵਕਫੇ ਨਾਲ ਇਹ ਤੁਹਾਨੂੰ ਵੇਖਦਾ ਰਹੇਗਾ ਫਿਰ। ਠੀਕ ਹੈ ਜੀ। ਲਾਲੇ ਬੈਦੁੱਲਾ ਦਾ ਪਿਸਟਲ ਵੇਚਦੇ ਕੀ ਹੈ? ਨਹੀਂ ਉਹਦਾ ਪਿਸਟਲ ਕਿੱਥੋਂ ਆ? ਨਹੀਂ ਚੱਲਾਂਗੇ ਸਾਰੇ ਆ, ਬਸ ਸਾਰਿਆਂ ਨੂੰ ਲੈ ਕੇ ਜਾਵਾਂਗਾ ਵਾਰੀ ਇਹ ਆਪਾਂ ਹਰ ਮਹੀਨੇ ਟੂਰ ਬਣਾ ਲਿਆ ਕਰਨਾ, ਹਰ ਮਹੀਨੇ ਜਾਇਆ ਕਰਾਂਗੇ। ਔਰ ਦੁਬਈ ਨਹੀਂ, ਹਰ ਮਹੀਨੇ ਕਿਤੇ ਕਦੀ ਬਾਕੂ ਚਲੇ ਗਏ, ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ, ਮੁਖਤਲਿਫ ਮੁਲਕਾਂ ਚ। ਮੈਂ ਥਾਈਲੈਂਡ ਹਾਲੈਂਡ, ਥਾਈਲੈਂਡ, ਰਸ਼ੀਅਨ। ਹਾਂ ਠੀਕ ਹੈ। ਓਕੇ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ, ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼।